ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨ, ਦੱਸਣਗੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਹਾਲਾਤ ਚੱਲ ਰਹੇ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਸਾਡੇ ਸਪਾਂਸਰ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500, ਗੁਰਦੀਪ ਸਿੰਘ ਬਰਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁਬਸੀਰੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਅਸੀਂ ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200। ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ। ਉਸਨੇ ਪੋਲੂਸ਼ਨ ਵਾਲੇ ਮਾਮਲੇ ਦੇ ਵਿੱਚ ਸਾਰੇ ਹੀ ਜਿਹੜੇ ਰਾਜ ਆ ਕੜਿੱਕੀ 'ਚ ਹੀ ਫਸਾ ਲਿਆ। ਦੇਖੋ, ਹੁਣ ਤੱਕ ਹੁੰਦਾ ਇਹ ਰਿਹਾ, ਚਾਹੇ ਦਿੱਲੀ ਆ ਤੇ ਚਾਹੇ ਹਰਿਆਣਾ ਤੇ ਚਾਹੇ ਪੰਜਾਬ ਹੈ, ਇਹਨਾਂ ਦਿਨਾਂ ਦੇ ਵਿੱਚ ਜਦੋਂ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਜਾਂਦਾ, ਨਵੰਬਰ ਦਾ ਮਹੀਨਾ ਹੀ ਲਗਭਗ ਹੁੰਦਾ ਜਦੋਂ ਹਰ ਸਾਲ ਪੋਲਿਊਸ਼ਨ ਦੀ ਮੁਸ਼ਕਲ ਖੜੀ ਹੁੰਦੀ ਹੈ। ਇਹ ਲੈ ਦੇ ਕੇ ਸਾਰੇ ਦਾ ਸਾਰਾ ਤੋੜਾ ਝਾੜ ਦਿੰਦੇ ਆ ਕਿਸਾਨਾਂ ਦੇ ਉੱਤੇ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਤੇ ਉਹਦੀ ਵਜ੍ਹਾ ਕਰਕੇ ਪੋਲਿਊਸ਼ਨ ਹੁੰਦਾ। ਜਿਹੜੀਆਂ ਕੁਝ ਰਿਪੋਰਟਸ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਨੇ, ਜਿਹੜੀਆਂ ਇਹ ਕਹਿੰਦੀਆਂ ਨੇ ਕਿ ਪਰਾਲੀ ਦੇ ਨਾਲ ਪੋਲਿਊਸ਼ਨ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। 10% ਤੋਂ ਦੇ ਕਰੀਬ ਪੋਲਿਊਸ਼ਨ ਪਰਾਲੀ ਦੇ ਨਾਲ ਹੁੰਦਾ। ਇਹਦੇ ਤੋਂ ਥੋੜਾ ਜ਼ਿਆਦਾ ਹੁੰਦਾ ਪਟਾਕਿਆਂ ਦੇ ਨਾਲ। ਹੁਣ ਜਿਵੇਂ ਦਿੱਲੀ ਦੇ ਵਿੱਚ ਪਟਾਕਿਆਂ ਦੇ ਉੱਤੇ ਮੁਕੰਮਲ ਬੈਨ ਸੀ। ਦੱਸਣ ਵਾਲੇ ਦੱਸਦੇ ਆ ਕਿ ਇੰਨਾ ਪਟਾਕਾ ਚੱਲਿਆ ਕੋਈ ਪਤਾ ਹੀ ਨਹੀਂ ਸੀ ਲੱਗਦਾ। ਪੰਜਾਬ ਦੇ ਵਿੱਚ ਸਾਰੀ ਰਾਤ ਹੀ ਪਟਾਕੇ ਚੱਲਦੇ ਰਹੇ, ਉਹ ਵੀ ਪੋਲਿਊਸ਼ਨ ਖਿਲਾਰਦੇ ਆ। 27% ਦੇ ਕਰੀਬ ਜਿਹੜਾ ਪੋਲਿਊਸ਼ਨ ਆ ਉਹ ਵਹੀਕਲਸ ਤੋਂ ਹੁੰਦਾ। ਖਰਾਬ ਵਹੀਕਲਸ, ਧੂਆਂ ਛੱਡਦੇ ਵਹੀਕਲ, ਜਿਹੜਾ ਕਿ ਇਹਨਾਂ ਇਸ ਪਰਾਲੀ ਦੇ ਨਾਲੋਂ ਦੁੱਗਣੇ ਤਿੱਗਣੇ ਤਕਰੀਬਨ ਤੁਸੀਂ ਕਹ ਲਓ ਕਿ ਤਿੱਗਣੀ ਜਗ੍ਹਾ ਦੇ ਉੱਤੇ ਜਾਂਦਾ। ਔਰ ਬਾਕੀ ਜਿਹੜਾ ਪੋਲਿਊਸ਼ਨ ਹੈ ਉਹ ਇੰਡਸਟਰੀ ਖਿਲਾਰਦੀ ਹੈ ਤੇ ਇੰਡਸਟਰੀ ਤੋਂ ਜ਼ਿਆਦਾ ਕੰਸਟਰਕਸ਼ਨ ਜਿਹੜੀ ਆ ਉਹਦੇ ਨਾਲ ਫੈਲਦਾ। ਇਹ ਪਹਿਲੀ ਵਾਰੀ ਆ ਕਿ ਸੁਪਰੀਮ ਕੋਰਟ ਨੇ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇ ਕੇ ਸੁਣਵਾਈ ਕੀਤੀ ਤੇ ਉਹਨੇ ਇਹ ਤਿੰਨ ਰਾਜ, ਇਹਨਾਂ ਨੂੰ ਇਹ ਕਿਹਾ ਕਿ ਤਿੰਨਾਂ ਰਾਜ ਇਕੱਠੇ ਬਹਿਣ, ਚੀਫ ਸਕੱਤਰ ਇਹਨਾਂ ਦੇ ਉਹਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਤੇ ਇਹਦਾ ਹੱਲ ਲੱਭੋ ਇਸ ਪੋਲਿਊਸ਼ਨ ਦਾ। ਹਾਲਾਂਕਿ ਇਹ ਵੀ ਕਿਹਾ ਗਿਆ ਕਿ ਲੋਕਡਾਊਨ ਕਰ ਦਿਓ। ਦਿੱਲੀ ਦੀ ਸਰਕਾਰ ਨੇ ਕਹਿਤਾ ਠੀਕ ਹੈ ਜੀ, ਅਸੀਂ 2-3 ਦਿਨਾਂ ਦੇ ਵਾਸਤੇ ਲੋਕਡਾਊਨ ਕਰ ਦਿੰਦੇ। ਲੋਕਡਾਊਨ ਇਹਦਾ ਕੋਈ ਇਲਾਜ ਨਹੀਂ ਹੈਗਾ, ਕਿਉਂਕਿ ਉਹਦੇ ਨਾਲ ਜਿਹੜਾ ਗਰੀਬ ਬੰਦਾ ਵਿਚਾਰਾ ਪਹਿਲਾਂ ਹੀ ਮਰ ਗਿਆ ਦਿਹਾੜੀ ਦੱਪਾ ਕਰਕੇ ਆਪਣਾ ਘਰ ਚਲਾਉਣ ਵਾਲਾ, ਉਹਦਾ ਕੀ ਸੋਚੂਗੀ ਸਰਕਾਰ? ਕੁਝ ਵੀ ਸੋਚਿਆ ਨਹੀਂ ਜਾਣਾ। ਇਸ ਕਰਕੇ ਇਸ ਵਾਰੀ ਇਹ ਹੋਇਆ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਕਾਫੀ ਸਖਤ ਸੀ। ਉਹਨੇ ਸੜਕਾਂ ਦੇ ਉੱਤੇ ਸਫਾਈ ਲਈ ਮਸ਼ੀਨਾਂ ਦੇ ਮਾਮਲੇ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਦਿੱਲੀ ਦੀ ਸਰਕਾਰ ਦੀ ਖਿਚਾਈ ਕਰਤੀ ਤੇ ਵਾਰਨਿੰਗ ਜਾਰੀ ਕੀਤੀ ਕਿ ਉਹਦੇ ਝੂਠੇ ਬਹਾਨੇ ਉਹਨੂੰ ਇਸ਼ਤਿਹਾਰਾਂ ਦੇ ਉੱਤੇ ਕੀਤੇ ਗਏ ਖਰਚੇ ਤੇ ਕੁੱਲ ਕਮਾਈ ਦੀ ਆਡਿਟ ਜਾਂਚ ਕਰਵਾਉਣ ਲਈ ਮਜਬੂਰ ਹੋਣਾ ਪਊਗਾ। ਸੜਕਾਂ ਤੋਂ ਮਿੱਟੀ ਦੀ ਸਫਾਈ ਲਈ 69 ਮਸ਼ੀਨਾਂ ਤਾਇਨਾਤ ਕਰਨ ਦੀ ਜਦੋਂ ਵਕੀਲ ਨੇ ਜਾਣਕਾਰੀ ਦਿੱਤੀ ਤਾਂ ਬੈਂਚ ਨੇ ਪੁੱਛਿਆ ਕਿ ਕੀ ਪੂਰੀ ਦਿੱਲੀ ਦੇ ਵਾਸਤੇ ਇਹ 69 ਮਸ਼ੀਨਾਂ ਇਨਫ ਨੇ? ਇਹ ਕਿਹਾ ਕਿ ਮਿਊਨਿਸਪਲ ਕਾਰਪੋਰੇਸ਼ਨ ਆਫ ਦਿੱਲੀ ਇਹ ਕੰਮ ਦੇਖਦੀ ਆ ਤੇ ਮੇਅਰ ਜਾਂ ਕਾਰਪੋਰੇਸ਼ਨ ਦਾ ਸੰਬੰਧਿਤ ਅਮਲਾ ਇਹਦੇ ਬਾਰੇ ਹਲਫਨਾਮਾ ਦੇ ਸਕਦਾ। ਬੈਂਚ ਨੇ ਇਹ ਕਿਹਾ ਕਿ ਤੁਸੀਂ ਦੁਬਾਰਾ MCD ਤੇ ਜ਼ਿੰਮੇਵਾਰੀ ਸੁੱਟ ਕੇ ਪੱਲਾ ਝਾੜ ਰਹੇ ਹੋ। ਜਿਵੇਂ ਮੈਂ ਦੱਸਿਆ ਕਿ ਹਰ ਜਿਹੜੀ ਸਰਕਾਰ ਹੈ ਉਹ ਆਪਣਾ ਪੱਲਾ ਇਸ ਮਾਮਲੇ ਦੇ ਉੱਤੇ ਝਾੜ ਲੈਂਦੀ ਹੈ। ਈਵਨ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਕਹਿੰਦੇ ਹੋ ਕਿ ਮਸ਼ੀਨਾਂ ਅਵੇਲੇਬਲ ਨੇ ਜਿਹੜੀਆਂ ਪਰਾਲੀ ਸੰਭਾਲ ਸਕਦੀਆਂ ਨੇ। ਇੱਕ ਜਿਹੜੇ ਇਹਦੇ ਵਿੱਚ ਜਸਟਿਸ ਨੇ ਉਹਨਾਂ ਨੇ ਇਹ ਗੱਲ ਕਹੀ, ਮੈਂ ਕਿਸਾਨ ਪਰਿਵਾਰ ਚੋਂ ਆਉਣਾ। ਜਿਹੜੇ ਚੀਫ ਜਸਟਿਸ ਨੇ ਉਹ ਕਿਸਾਨ ਪਰਿਵਾਰ ਚੋਂ ਆਉਂਦੇ ਆ। ਉਹ ਕਹਿੰਦੇ ਸਾਨੂੰ ਪਤਾ ਇਸ ਗੱਲ ਦਾ ਕਿ ਕਿਸਾਨਾਂ ਦੇ ਕੋਲੇ ਜ਼ਮੀਨਾਂ ਕਿੰਨੀਆਂ ਰਹਿ ਗਈਆਂ, 2.5 ਏਕੜ 3-3 ਏਕੜ ਜ਼ਮੀਨਾਂ ਰਹਿ ਗਈਆਂ। ਉਹ ਤੁਹਾਡੀਆਂ 5-5 6-6 ਲੱਖ ਰੁਪਏ ਦੀਆਂ ਮਸ਼ੀਨਾਂ ਕਿੱਥੋਂ ਖਰੀਦ ਲੈਣਗੇ? ਜੇ ਤੁਸੀਂ ਉਹ ਮਸ਼ੀਨਾਂ ਪ੍ਰੋਵਾਈਡ ਨਹੀਂ ਕਰ ਸਕੇ ਤੇ ਇਹਦੇ ਵਾਸਤੇ ਤੁਸੀਂ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਸਵਾਲ ਸਭ ਤੋਂ ਵੱਡਾ ਇਹੀ ਆ ਕਿ ਹਰ ਸਾਲ ਇਹ ਮਹੀਨਾ ਹੁੰਦਾ ਜਦੋਂ ਪੋਲਿਊਸ਼ਨ ਦਾ ਰੌਲਾ ਪੈਂਦਾ, ਸੁਣਵਾਈ ਹੁੰਦੀ ਆ
ਰਾਜ ਜ਼ਿੰਮੇਵਾਰੀ ਦੂਜੇ ਦੇ ਉੱਤੇ ਸੁੱਟ ਦਿੰਦੇ ਆ। ਫਿਰ 11 ਮਹੀਨੇ ਨਾ ਰਾਜਾਂ ਨੂੰ ਚੇਤੇ ਆਉਂਦਾ, ਨਾ ਕਿਸੇ ਹੋਰ ਨੂੰ ਚੇਤੇ ਆਉਂਦਾ ਕਿ ਅਸੀਂ ਪੋਲਿਊਸ਼ਨ ਦੇ ਬਾਰੇ ਦੇ ਵਿੱਚ ਕੁਝ ਕਰਨਾ ਹੈ। ਸਾਰਾ ਕੁਝ ਉਸੇ ਤਰੀਕੇ ਦੇ ਨਾਲ ਚੱਲੀ ਜਾਂਦਾ ਉਦੋਂ ਤੱਕ ਜਦੋਂ ਤੱਕ ਅਗਲੇ ਸਾਲ ਦਾ ਨਵੰਬਰ ਦਾ ਮਹੀਨਾ ਆ ਕੇ ਪੋਲਿਊਸ਼ਨ ਲੋਕਾਂ ਦੇ ਨੱਕ ਦੇ ਵਿੱਚ ਫੇਰ ਦਮ ਨਹੀਂ ਕਰ ਦਿੰਦਾ ਜੀ। ਅੱਗੇ ਲਖੀਮਪੁਰ ਖੀਰੀ ਦੀ ਘਟਨਾ ਬਾਰੇ ਜੇ ਗੱਲ ਕੀਤੀ ਜਾਵੇ, ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਅਫਸਰਾਂ ਦੇ ਨਾਮ ਮੰਗੇ। ਦੇਖੋ, ਲੈ ਦੇ ਕੇ ਨਾ ਜੀ ਇਉਂ ਹੀ ਲੱਗ ਰਿਹਾ ਕਿ ਸੁਪਰੀਮ ਕੋਰਟ ਹੀ ਹੈ ਇਸ ਵੇਲੇ ਜਿਹਦੇ ਤੋਂ ਇੱਕ ਆਸ ਕੀਤੀ ਜਾ ਰਹੀ ਹੈ, ਇੱਕ ਆਸ ਦੀ ਕਿਰਨ ਉਧਰ ਨੂੰ ਹੀ ਲੱਗਦੀ ਹੈ। ਨਹੀਂ ਤਾਂ ਅਦਰਵਾਈਜ਼ ਲਾਅ ਐਂਡ ਆਰਡਰ ਜਾਂ ਰਾਜ ਉਹ ਕੱਖ ਵੀ ਨਹੀਂ ਕਰ ਰਹੇ। ਕੀ ਇੰਨਾ ਕੋਈ ਸੋਚ ਸਕਦਾ ਹੈ? ਸੁਪਰੀਮ ਕੋਰਟ ਦਾ ਇੱਕ ਦਬਕਾ ਹੀ ਬੜਾ ਹੁੰਦਾ ਸੀਗਾ। ਇੰਨੇ ਦਿਨ ਸੁਪਰੀਮ ਕੋਰਟ ਨੂੰ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਖਿਚਾਈ ਕਰਦਿਆਂ ਹੋ ਗਿਆ, ਉਹਦੇ ਕੰਨਾਂ ਦੇ ਉੱਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨੇ ਹੁਣ ਉੱਤਰ ਪ੍ਰਦੇਸ਼ ਨੇ ਲਖੀਮਪੁਰ ਖੀਰੀ ਵਾਲੀ ਮਾਮਲੇ ਦੇ ਉੱਤੇ ਸਿੱਟ ਦੇ ਵੱਲੋਂ ਰੋਜ਼ ਕੀਤੀ ਜਾਣ ਵਾਲੀ ਜਾਂਚ ਦੀ ਸੁਪਰਵਿਜ਼ਨ ਸਰਵਉੱਚ ਅਦਾਲਤ ਦੀ ਮਰਜ਼ੀ ਦੇ ਸਾਬਕਾ ਜੱਜ ਤੋਂ ਕਰਵਾਉਣ ਸੰਬੰਧੀ ਸੁਪਰੀਮ ਕੋਰਟ ਦੇ ਸੁਝਾਅ ਦੇ ਉੱਤੇ ਹੁਣ ਸਹਿਮਤੀ ਪ੍ਰਗਟ ਕਰਤੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ, ਕਿਉਂਕਿ ਉਹਦੇ ਕੋਲੇ ਰਾਹ ਕੋਈ ਨਹੀਂ ਬਚਿਆ। ਇਹਦੇ ਵਿੱਚ 4 ਕਿਸਾਨਾਂ ਸਣੇ ਇੱਕ ਪੱਤਰਕਾਰ ਨੂੰ ਦਰੜ ਕੇ ਜੀਪ ਦੇ ਹੇਠਾਂ ਮਾਰ ਦਿੱਤਾ ਗਿਆ ਸੀਗਾ। ਜਿਹੜੇ ਚੀਫ ਜਸਟਿਸ NV ਰਮੰਨਾ ਨੇ ਸਿੱਟ ਜਾਂਚ ਦੇ ਵਿੱਚ ਘੱਟ ਰੈਂਕ ਦੇ ਪੁਲਿਸ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ ਉੱਤੇ ਉਂਗਲ ਚੁੱਕੀ ਆ ਤੇ ਜਾਂਚ ਟੀਮ ਦੇ ਵਿੱਚ ਸ਼ਾਮਲ ਕਰਨ ਲਈ IPS ਅਫਸਰਾਂ ਦੇ ਨਾਮ ਮੰਗੇ ਆ। ਇਹ ਵੀ ਕਿਹਾ ਉਹ ਨਾ ਦਿਓ ਜਿਹੜੇ UP ਕੇਡਰ ਦੇ ਜਿਹੜੇ ਹੋਣ ਪਰ ਸੂਬੇ ਦੇ ਰਹਿਣ ਵਾਲੇ ਨਾ ਹੋਣ। ਇਹ ਉਹਨਾਂ ਨੇ ਨਾਲ ਕੰਡੀਸ਼ਨ ਲਾਈ ਹੈ। ਇਹ ਵੀ ਕਿਹਾ ਅੱਜ ਸ਼ਾਮ ਤੱਕ, ਜਿਹੜੀ 16 ਤਰੀਕ ਹੈ ਅੱਜ ਮੰਗਲਵਾਰ ਦੀ, ਅੱਜ ਸ਼ਾਮ ਤੱਕ ਇਹ ਨਾਮ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਮਿਲ ਜਾਣੇ ਚਾਹੀਦੇ ਆ। ਉਧਰ ਇਸ ਘਟਨਾ ਦੇ ਵਿੱਚ ਮੁੱਖ ਦੋਸ਼ੀ ਦੇ ਤੌਰ ਦੇ ਉੱਤੇ ਸ਼ਾਮਲ ਆਸ਼ੀਸ਼ ਮਿਸ਼ਰਾ ਉਰਫ ਮੋਨੂ ਸਣੇ 3 ਜਾਣਿਆਂ ਦੀਆਂ ਜ਼ਮਾਨਤ ਅਰਜ਼ੀਆਂ ਡਿਸਟ੍ਰਿਕਟ ਸੈਸ਼ਨ ਜੱਜ ਨੇ ਖਾਰਜ ਕਰ ਦਿੱਤੀਆਂ ਨੇ। ਲਖੀਮਪੁਰ ਖੀਰੀ ਡਿਸਟ੍ਰਿਕਟ ਦੇ ਵਿੱਚ ਤਕੁਨੀਆ ਖੇਤਰ ਦੇ ਵਿੱਚ 3 ਅਕਤੂਬਰ ਨੂੰ ਜਿਹੜੀ ਇਹ ਘਟਨਾ ਵਾਪਰੀ ਸੀ, ਇਹਦੇ ਵਿੱਚ ਜਿਹੜੇ ਉਹਨਾਂ ਦੇ ਵਕੀਲ ਸੀਗੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹ ਠਹਿਰਾਉਣ ਦੀ, 60 ਦੇ ਕਰੀਬ ਗਵਾਹ ਪੇਸ਼ ਕੀਤੇ ਕਿ ਜੀ ਇਹ ਇੱਕ ਘਟਨਾ ਸੀਗੀ, ਇਹ ਮਹਿਜ਼ ਸੜਕੀ ਦੁਰਘਟਨਾ ਸੀ ਜਿਹਦੇ ਵਿੱਚ ਹੇਠਾਂ ਆ ਗਏ। ਪਰ ਜਿਹੜੇ ਜੱਜ ਸੀ ਉਹਨਾਂ ਨੇ ਇਹ ਜ਼ਮਾਨਤ ਦੀ ਅਰਜ਼ੀ ਖਾਰਜ ਕਰਦਿਆਂ ਹੋਇਆ ਇੱਕ ਨਵੀਂ ਵੀਡੀਓ ਜਿਹੜੀ ਵਿਖਾਈ ਗਈ ਅਦਾਲਤ ਦੇ ਵਿੱਚ, ਜਿਹਦੇ ਵਿੱਚ ਇਸ ਜੀਪ ਦੇ ਦੁਆਲੇ ਲੋਕ ਲਟਕੇ ਹੋਏ ਨੇ। ਜੱਜ ਸਾਹਿਬ ਨੇ ਕਿਹਾ ਕਿ ਕੌਣ ਕਹਿੰਦਾ ਕਿ ਇਹ ਸੜਕ ਦੁਰਘਟਨਾ? ਇਹ ਕੋਈ ਸੜਕ ਦੁਰਘਟਨਾ ਨਹੀਂ ਗੀ, ਬਲਕਿ ਇਹ ਕਤਲ ਕੀਤੇ ਗਏ ਨੇ, ਜਿਹਦੇ ਕਰਕੇ ਸੈਸ਼ਨ ਜੱਜ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਉਹ ਠੁਕਰਾ ਦਿੱਤੀ ਗਈ। ਸਵਾਲ ਫਿਰ ਉਹ ਆ ਜਾਂਦਾ ਕਿ ਜੇ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਉਹਨੇ ਇਹਦਾ ਸੂਓ ਮੋਟੋ ਨਾ ਲਿਆ ਹੁੰਦਾ, ਇਸ ਲੈਵਲ ਦੀ ਜਾਂਚ ਦੇ ਵਿੱਚ ਉਹ ਡਾਇਰੈਕਟ ਸ਼ਾਮਲ ਨਾ ਹੋਈ ਹੁੰਦੀ, ਤੇ ਹੁਣ ਤੱਕ ਸ਼ਾਇਦ ਇਹ ਇੱਕ ਸੜਕ ਦੁਰਘਟਨਾ ਠਹਿਰਾ ਕੇ ਤੇ ਇਸ ਮਾਮਲੇ ਨੂੰ ਰਫਾ ਦਫਾ ਵੀ ਕਰ ਦਿੱਤਾ ਜਾਂਦਾ। ਕਰ ਦੇਣਾ ਸੀਗਾ ਜੀ। ਅੱਗੇ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ, ਸ਼ਾਇਦ ਉਸ ਤੇ ਇੱਕ ਮਹੂਰਤ ਨਿਕਲਿਆ ਆ ਕਿ ਉਹ ਆਪਣਾ ਆਫਿਸ ਸੰਭਾਲ ਸਕਦਾ ਹੈ। ਬਿਲਕੁਲ ਜੀ, ਅੱਜ ਲੌਟ ਕੇ ਸਿੱਧੂ ਦਫ਼ਤਰ ਆਏ ਵਾਲੀ ਗੱਲ ਹੋ ਰਹੀ ਆ। 2:30 ਵਜੇ ਉਹਨੇ ਇਹ ਜਿਹੜਾ ਸੰਭਾਲਣਾ ਆਪਣਾ ਅਹੁਦਾ ਸੰਭਾਲਿਆ ਤਾਂ ਪਹਿਲਾਂ ਹੀ ਹੋਇਆ, ਔਰ ਇਹ ਕਿਹਾ ਜਾ ਰਿਹਾ ਜੀ ਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀ ਹਾਜ਼ਰ ਹੋਣਗੇ, ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਸ਼ਾਮਲ ਹੋਣਗੇ। 5 ਨਵੰਬਰ ਨੂੰ ਸਿੱਧੂ ਨੇ ਅਸਤੀਫਾ ਵਾਪਸ ਲਿਆ ਸੀਗਾ। ਇਹ ਡਰਾਮਾ ਕੀ ਹੋ ਰਿਹਾ ਜੀ? ਵੈਸੇ ਸਿਰਫ ਵੇਖਣ ਵਾਲੀ ਤਾਂ ਗੱਲ ਇਹ ਆ, ਚਿੜੀਏ ਜੀਪੋ ਚਿੜੀਏ ਮਰ ਜਾਓ, ਉਹੋ ਜਿਹਾ ਕੁਝ ਹੋ ਰਿਹਾ ਨਾ। ਜਦੋਂ ਇੱਕ ਵਾਰੀ ਸੂਬੇ ਦਾ ਪ੍ਰਧਾਨ ਬਣਾਤਾ, ਉਹਨੇ ਅਹੁਦਾ ਸੰਭਾਲ ਲਿਆ, ਜਿਹਨੂੰ ਅੱਜ ਕੱਲ ਇੱਥੋਂ ਦਾ ਮੀਡੀਆ ਤਾਜਪੋਸ਼ੀ ਕਹਿਣ ਲੱਗ ਗਿਆ। ਜਦੋਂ ਉਹ ਸੰਭਾਲ ਲਿਆ ਤੇ ਮਾਮਲਾ ਖਤਮ ਹੋ ਗਿਆ। ਪਰ ਇੱਥੇ ਮਾਮਲਾ ਖਤਮ ਨਹੀਂ ਨਾ ਕੀਤਾ ਜਾਂਦਾ, ਉਹ ਇਹ ਜਾਣਬੁੱਝ ਕੇ ਕਦੀ ਕੁਝ ਉਭਾਰ ਲਿਆ ਜਾਂਦਾ, ਕਦੀ ਕੁਝ ਉਭਾਰ ਲਿਆ ਜਾਂਦਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਸਤੀਫਾ ਦੇ ਦਿੱਤਾ। ਐਡਵੋਕੇਟ ਜਨਰਲ ਤੇ DGP ਨੂੰ ਲੈ ਕੇ, ਉਹਦੀ ਨਿਯੁਕਤੀ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਅੱਜ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਉਦੋਂ ਪਹਿਲਾਂ। ਤੇ 2:30 ਵਜੇ ਨਵਜੋਤ ਸਿੰਘ ਸਿੱਧੂ ਹੁਰੀ ਆਪਣਾ ਅਹੁਦਾ ਸੰਭਾਲਣਗੇ। ਉਧਰ ਇੱਕ ਨਵੇਂ ਮਾਮਲੇ ਦੇ ਵਿੱਚ ਫਸੇ ਨੇ ਨਵਜੋਤ ਸਿੰਘ ਸਿੱਧੂ ਹੁਰੀ। ਉਹਨਾਂ ਨੇ ਜਿਹੜੇ ਟਵੀਟ ਕਰਦੇ ਰਹੇ ਆ
ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਰਿਪੋਰਟ ਖੁੱਲਣੀ ਆ ਉਦੋਂ ਪਹਿਲਾਂ ਇਹਦੇ ਤੇ ਕ੍ਰਿਮੀਨਲ ਕੰਟੈਂਪਟ ਪਟੀਸ਼ਨ ਦਾਖਲ ਕੀਤੀ ਗਈ ਆ। ਇਹ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵਕੀਲ ਨੇ, ਉਹਨਾਂ ਨੇ ਐਡਵੋਕੇਟ ਜਨਰਲ ਹਰਿਆਣਾ ਦੇ ਕੋਲੇ ਪਟੀਸ਼ਨ ਦਾਇਰ ਕੀਤੀ ਆ। ਇਹ ਗੱਲ ਆਖੀ ਹੈ ਇਹਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਦੋਂ ਜਦੋਂ ਇਹਦੀ ਸੁਣਵਾਈ ਹੋਣੀ ਹੁੰਦੀ ਹੈ, ਤਰੀਕ ਪੈਂਦੀ, ਉਦੋਂ ਪਹਿਲਾਂ ਉਹ ਟਵੀਟ ਕਰਕੇ ਅਦਾਲਤ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਉਹਨਾਂ ਨੇ ਜਿਹੜੀ ਕੰਪਲੇਂਟ ਦਾਖਲ ਕੀਤੀ ਆ ਹਰਿਆਣੇ ਦੇ ਐਡਵੋਕੇਟ ਜਨਰਲ ਦੇ ਕੋਲੇ। ਇਹ ਆਖਿਆ ਗਿਆ ਕਿਉਂਕਿ ਪੰਜਾਬ ਦੇ ਐਡਵੋਕੇਟ ਜਨਰਲ ਹੈ ਕੋਈ ਨਹੀਂ, APS ਦਿਓਲ ਲਾਏ ਸੀ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਨਵਾਂ ਲਾਇਆ ਕੋਈ ਨਹੀਂ, ਇਸ ਕਰਕੇ ਹਰਿਆਣੇ ਦੇ ਐਡਵੋਕੇਟ ਜਨਰਲ ਦੇ ਕੋਲੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ। ਹੁਣ ਵੇਖਣਾ ਇਹ ਹੋਊਗਾ ਅੱਜ ਇਹਦੇ ਉੱਤੇ ਸੁਣਵਾਈ ਕਰਨਗੇ ਐਡਵੋਕੇਟ ਜਨਰਲ ਕਿ ਉਹ ਇਹਨੂੰ ਅੱਗੋਂ ਫਰਦਰ ਕਿਵੇਂ ਲੈ ਕੇ ਜਾਂਦੇ ਆ। ਕੀ ਉਹ ਅਦਾਲਤ ਦੇ ਕੋਲੇ ਜਾਂਦੇ ਆ ਐਡਵੋਕੇਟ ਜਨਰਲ ਇਹਨਾਂ ਟਵੀਟ ਨੂੰ ਲੈ ਕੇ, ਜਾਂ ਫਿਰ ਇਹ ਮਾਮਲਾ ਇੱਥੇ ਠੱਪ ਕਰ ਦਿੱਤਾ ਜਾਂਦਾ। ਇਹ ਸਮਝਿਆ ਜਾ ਰਿਹਾ ਹੈ ਕਿ ਅੱਜ ਇਹ ਦਿਨ ਬੜਾ ਅਹਿਮ ਹੋਊਗਾ ਉਧਰ, ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਆ ਜਿੱਥੇ ਸਾਡੇ 16 ਤਰੀਕ ਹੋ ਗਈ ਆ ਤੇ ਹੁਣ ਤੋਂ 2 ਦਿਨ ਬਾਅਦ ਭਾਵ ਕਿ ਵੀਰਵਾਰ ਨੂੰ ਇਹ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਖੁੱਲਣ ਦੀ ਪੂਰੀ ਸੰਭਾਵਨਾ ਹੈ, ਜਿਹੜੀ ਕਿ ਇੱਥੇ ਜਾਂਚ ਕਰਵਾਈ ਗਈ ਸੀ 2 ਅਫਸਰਾਂ ਦੇ ਵੱਲੋਂ। ਜੀ ਦੇਖੋ ਖੁੱਲਦੀ ਜੀ ਕਿ ਨਹੀਂ ਖੁੱਲਦੀ। ਅੱਗੇ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ ਤਾਂ ਉਸਨੇ ਭੁੱਖ ਹੜਤਾਲ ਰੱਖੀ ਜੇਲ੍ਹ ਦੇ ਵਿੱਚ ਹੀ, ਤੇ ਉਧਰ ਮਨਪ੍ਰੀਤ ਆਲੀ ਦੇ ਘਰ ਵੀ ਈਡੀ ਨੇ ਛਾਪਾ ਮਾਰਿਆ। ਦੇਖੋ ਇਹ ਹੁਣ ਤੋਂ ਕੁਝ ਸਮਾਂ ਪਹਿਲਾਂ ਪਤਾ ਲੱਗਾ ਕਿ ਮਨਪ੍ਰੀਤ ਇਆਲੀ ਹੋਰਾਂ ਦੇ ਘਰ ਤੇ ਦਫ਼ਤਰ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ। ਅਜੇ ਇਹਦੀ ਫਰਦਰ ਡਿਟੇਲ ਆਉਣੀ ਬਾਕੀ ਆ ਕਿ ਇਹ ਕਿਹੜੇ ਸੰਬੰਧ ਦੇ ਵਿੱਚ ਹੈ, ਕਿਉਂਕਿ ਜਿਹੜਾ ਈਡੀ ਦਾ ਛਾਪਾ ਹੈ ਜੀ ਉਹ ਹੁੰਦਾ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਹੀ ਆ। ਮਨੀ ਲਾਂਡਰਿੰਗ ਦੇ ਵਿੱਚ ਮਨਪ੍ਰੀਤ ਇਆਲੀ ਕਿਹੜੇ ਮਾਮਲੇ ਦੇ ਵਿੱਚ ਸ਼ਾਮਲ ਹੈ ਇਹ ਨਹੀਂ ਅਜੇ ਕੁਝ ਵੀ ਜਿਹੜਾ ਉਹ ਪਤਾ, ਔਰ ਉਮੀਦ ਹੈ ਕਿ ਕੁਝ ਸਮੇਂ ਬਾਅਦ ਇਹਦਾ ਵਿਸਤਾਰ ਸਾਹਮਣੇ ਆ ਸਕਦਾ। ਪਰ ਉਧਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੇ ਬਾਰੇ ਚ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਨੂੰ ਦਿੱਲੀ ਲਿਜਾ ਸਕਦੀ ਆ, ਦਿੱਲੀ ਨਹੀਂ ਲੈ ਕੇ ਗਈ। ਸੁਖਪਾਲ ਸਿੰਘ ਖਹਿਰਾ ਹੋਰਾਂ ਤੋਂ ਇੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿਨ ਭਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ 18 ਦੇ ਵਿੱਚ ਸਥਿਤ ਈਡੀ ਦਫ਼ਤਰ ਦੇ ਵਿੱਚ ਪੁੱਛ ਪੜਤਾਲ ਦੇ ਵਾਸਤੇ ਰੱਖਿਆ ਜਾਂਦਾ ਤੇ ਸ਼ਾਮ ਨੂੰ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ। 1 ਹਫ਼ਤੇ ਦਾ ਪੁਲਿਸ ਰਿਮਾਂਡ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮਿਲਿਆ ਸੀ। ਬਹੁਤ ਲੰਬਾ ਰਿਮਾਂਡ ਹੈ ਇਹ। 18 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਉਹਨਾਂ ਦੇ ਮੁੰਡੇ ਜਿਹੜਾ ਕਿ ਖੁਦ ਵਕੀਲ ਆ, ਉਹਨੇ ਇਹ ਗੱਲ ਕਹੀ ਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਈਡੀ ਦੇ ਵੱਲੋਂ। ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਉਹਨਾਂ ਦਾ ਕੜਾ ਲਵਾ ਲਿਆ ਗਿਆ, ਜਿਹੜਾ ਕਿ ਇੱਕ ਕਕਾਰ ਹੈ ਸਿੱਖੀ ਦਾ, ਤੇ ਉਹਨਾਂ ਦੇ ਇਹ ਧਰਮ ਦੇ ਉੱਤੇ ਅਟੈਕ ਕੀਤਾ ਗਿਆ। ਇਹ ਗੱਲ ਜਿਹੜੀ ਆ ਉਹਨਾਂ ਦੇ ਬੇਟੇ ਦੇ ਵੱਲੋਂ ਆਖੀ ਗਈ ਹੈ ਇੱਕ ਬਿਆਨ ਦੇ ਵਿੱਚ ਕਿ ਉਹਨਾਂ ਦਾ ਕੜਾ ਲੁਹਾਇਆ ਗਿਆ ਤੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ। ਇਹ ਵੀ ਕਿਹਾ ਗਿਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਸਰੀਰ ਦੇ ਉੱਤੇ ਧੱਫੜ ਪੈ ਗਏ ਆ ਤੇ ਉਹਨਾਂ ਨੂੰ ਜਿਹੜੀ ਦਵਾਈ ਦੇਣ ਤੋਂ ਰੋਕਿਆ ਜਾ ਰਿਹਾ। ਇਹ ਕਿਹਾ ਕਿ ਪੁਲਿਸ ਦੀ ਇਸ ਤਰ੍ਹਾਂ ਦੀ ਅਦਾਲਤ ਜਿਹੜੀ ਕਾਰਵਾਈ ਦੇ ਵਾਸਤੇ ਮੋਹਾਲੀ ਦੀ ਡਿਸਟ੍ਰਿਕਟ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਹੈ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਗ੍ਰਿਫਤਾਰੀ ਤੇ ਈਡੀ ਦੇ ਰਿਮਾਂਡ ਨੂੰ ਵੀ ਚੁਣੌਤੀ ਦਿੱਤੀ ਗਈ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਬੇਟੇ ਦੇ ਦੱਸਣ ਦੇ ਅਨੁਸਾਰ ਸੁਖਪਾਲ ਸਿੰਘ ਖਹਿਰਾ ਹੋਰੀ ਭੁੱਖ ਹੜਤਾਲ ਦੇ ਉੱਤੇ ਚਲੇ ਗਏ ਆ। ਈਡੀ ਦੇ ਵੱਲੋਂ ਕੀਤੀ ਜਾ ਰਹੀ ਇਹ ਪੁੱਛਗਿੱਛ ਦੇ ਵਿਰੋਧ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਉਹਨਾਂ ਨੇ ਪਲੀ ਜਿਹੜੀ ਇਹਦੇ ਵਿੱਚ ਇਹ ਲਈ ਆ ਕਿ ਉਹਨਾਂ ਦਾ ਕੜਾ ਤੱਕ ਲੁਹਾਇਆ ਗਿਆ ਜੀ। ਤੇ ਅੱਗੇ ਪੰਜਾਬ ਦੇ 70,000 ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਝੋਨੇ ਦੀ ਫਸਲ ਦੇ ਪੈਸੇ ਰੁਕ ਚੁੱਕੇ ਆ। ਦੇਖੋ ਜੀ ਇਹ ਇੱਕ ਨਵੀਂ ਮੁਸ਼ਕਲ ਕਿਸਾਨਾਂ ਦੇ ਵਾਸਤੇ ਖੜੀ ਹੋਣ ਵਾਲੀ ਹੈ ਜੀ ਲੱਗਦੀ, ਔਰ ਪੰਜਾਬ ਸਰਕਾਰ ਨੇ 70,000 ਕਿਸਾਨਾਂ ਨੂੰ ਝੋਨੇ ਦੀ ਵਿਕੀ ਫਸਲ ਦੀ ਅਦਾਇਗੀ ਰੋਕਤੀ ਹੈ। ਇਹਨਾਂ ਦੇ ਜ਼ਮੀਨੀ ਰਿਕਾਰਡ ਦੇ ਉੱਤੇ ਮੈਪਿੰਗ ਸ਼ੱਕੀ ਪਾਈ ਗਈ ਆ
ਝੋਨੇ ਦੀ ਫਸਲ ਦੀ ਵਿਕਰੀ ਤੋਂ ਪਹਿਲਾਂ ਆੜ੍ਹਤੀਆਂ ਦੇ ਜ਼ਰੀਏ ਕੋਈ 11,30,000 ਕਿਸਾਨਾਂ ਦਾ ਜ਼ਮੀਨੀ ਰਿਕਾਰਡ ਸਰਕਾਰੀ ਪੋਰਟਲ ਦੇ ਨਾਲ ਜੋੜਿਆ ਗਿਆ ਸੀਗਾ, ਜਿਹਦੇ ਵਿੱਚੋਂ 70,000 ਐਂਟਰੀਆਂ ਦੇ ਉੱਤੇ ਸ਼ੱਕ ਖੜੇ ਹੋਏ ਆ। ਵੱਡੀ ਸਮੱਸਿਆ ਇਹਦੇ ਵਿੱਚ ਇਹ ਆ ਰਹੀ ਆ ਕਿ ਜਿੱਥੇ ਮੁਸ਼ਤਰਕਾ ਖਾਤੇ ਨੇ, ਇੱਕੋ ਖਾਤੇ ਨੂੰ ਦੋ ਵੱਖ-ਵੱਖ ਆੜ੍ਹਤੀਆਂ ਦੇ ਵੱਲੋਂ ਸਰਕਾਰੀ ਪੋਰਟਲ ਦੇ ਉੱਤੇ ਲਿੰਕ ਕੀਤਾ ਗਿਆ, ਜਦੋਂ ਕਿ ਇੱਕੋ ਖਸਰਾ ਖਤੌਨੀ ਨੰਬਰ ਦੀ ਐਂਟਰੀ ਦੋ ਵੱਖ-ਵੱਖ ਥਾਵਾਂ ਦੇ ਉੱਤੇ ਪਾਈ ਹੋਈ ਆ। ਪੋਰਟਲ ਨੇ ਰੈੱਡ ਐਂਟਰੀ ਵਿਖਾਤੀ। ਦੋ ਭਰਾਵਾਂ ਦੀ ਜ਼ਮੀਨ ਦਾ ਜੇ ਮੁਸ਼ਤਰਕਾ ਖਾਤਾ, ਜਿਹੜਾ ਸਾਂਝਾ ਖਾਤਾ, ਉਹਨੂੰ ਮੁਸ਼ਤਰਕਾ ਖਾਤਾ ਕਹਿੰਦੇ ਆ, ਪਰ ਖੇਤੀ ਵੱਖੋ ਵੱਖਰੀ ਆ। ਜਦੋਂ ਦੋਵੇਂ ਜਣਿਆਂ ਨੇ ਆਪੋ ਆਪਣੇ ਆੜ੍ਹਤੀਆਂ ਦੇ ਕੋਲੇ ਆਪਣੀ ਜ਼ਮੀਨ ਦੀ ਮੈਪਿੰਗ ਕਰਾਈ ਤਾਂ ਜ਼ਮੀਨ ਦਾ ਖਾਤਾ ਇੱਕੋ ਹੋਣ ਕਰਕੇ ਪੋਰਟਲ ਨੇ ਉਹਨੂੰ ਸ਼ੱਕੀ ਸੂਚੀ ਦੇ ਵਿੱਚ ਜਿਹੜਾ ਉਹ ਪਾਤਾ। ਜਿਹੜੀ ਆਪਾਂ ਇੱਥੇ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਨ੍ਹਾਂ ਦੀ ਨੰਬਰ ਵੰਡ ਨਹੀਂ ਹੋਈ, ਉਹਨਾਂ ਦੇ ਇਹ ਮੁਸ਼ਕਲਾਂ, ਜਿਹੜੇ ਮੁਸ਼ਤਰਕੇ ਖਾਤੇ ਨੇ ਉਹਨਾਂ ਦੇ ਵਿੱਚ ਇਹ ਮੁਸ਼ਕਲਾਂ ਲਗਭਗ ਆਉਣੀਆਂ ਸੀਗੀਆਂ। ਇਹ ਆਉਣੀਆਂ ਸ਼ੁਰੂ ਹੋਈਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਆੜ੍ਹਤੀਏ ਨੇ ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਜ਼ਮੀਨ ਦੀਆਂ ਡਬਲ ਐਂਟਰੀਆਂ ਪਾਈਆਂ ਨੇ। ਸ਼ਾਇਦ ਇਹਦਾ ਕਾਰਨ ਇੱਕ ਇਹ ਕਿਹਾ ਜਾ ਰਿਹਾ ਕਿ ਬਾਹਰੀ ਸੂਬਿਆਂ ਤੋਂ ਝੋਨਾ ਲਿਆ ਕੇ ਵੇਚਿਆ ਜਾ ਰਿਹਾ ਤੇ ਕਿਸਾਨਾਂ ਨੂੰ ਪਤਾ ਹੀ ਨਹੀਂ। ਕਿਸਾਨਾਂ ਦੇ ਨਾਂ ਦੇ ਉੱਤੇ ਐਂਟਰੀਆਂ ਪਾਤੀਆਂ। ਜਦੋਂ ਡਬਲ ਐਂਟਰੀ ਪੈ ਗਈ ਤੇ ਕੰਪਿਊਟਰ ਆ, ਉਹਨੇ ਤਾਂ ਜਿਹੜਾ ਚੁੱਕਣਾ ਉਹਨੇ ਸਿਸਟੇਮੈਟਿਕਲੀ ਚੁੱਕਣਾ। ਇਹ ਬਿਨਾਂ ਕਿਸੇ ਸ਼ੱਕ ਦੇ ਇੱਕ ਤਾਂ ਮੁਸ਼ਤਰਕੇ ਖਾਤੇ ਵਾਲਿਆਂ ਨੂੰ ਮੁਸ਼ਕਲ ਆ ਰਹੀ ਹੈ। ਡਬਲ ਐਂਟਰੀਆਂ ਜਿਹੜੀਆਂ ਪੈਣ ਦਾ ਰੀਜ਼ਨ ਇੱਕ ਕਿਹਾ ਜਾ ਰਿਹਾ ਕਿ ਇਹਦੇ ਪਿੱਛੇ ਦੂਜੇ ਸੂਬਿਆਂ ਤੋਂ ਲਿਆ ਕੇ ਵੇਚਿਆ ਜਾ ਰਿਹਾ ਝੋਨਾ ਵੀ ਇੱਕ ਪ੍ਰਮੁੱਖ ਕਾਰਨ ਹੈ। ਕਿਸਾਨ ਨੂੰ ਪਤਾ ਹੀ ਨਹੀਂ। ਜਿਹੜੇ ਅਜਿਹਾ ਕੰਮ ਕਰਦੇ ਆ, ਸਾਰੇ ਆੜ੍ਹਤੀਏ ਤਾਂ ਨਹੀਂ ਇਸ ਤਰ੍ਹਾਂ ਦਾ ਕੰਮ ਕਰਦੇ, ਕੁਝ ਜਿਹੜੇ ਇਹਦੇ ਵਿੱਚ ਲੱਗੇ ਹੋਏ ਆ, ਉਹਨਾਂ ਨੇ ਬਿਨਾਂ ਦੱਸੇ ਤੋਂ ਕੀ ਕੀਤਾ ਕਿ ਮੁਸ਼ਤਰਕੇ ਖਾਤੇ ਵਾਲੇ ਜਿਹੜੇ ਕਿਸਾਨ ਸੀ ਉਹਨਾਂ ਦੇ ਅਕਾਊਂਟ ਚੁੱਕ ਲਏ, ਉਹਨਾਂ ਦੇ ਉੱਤੇ ਐਂਟਰੀਆਂ ਪਾਤੀਆਂ। ਕਿਉਂਕਿ ਪੈਸਾ ਉਹਦਾ ਮਿਲਦਾ ਨਹੀਂ। ਜਿਹੜੀ MSP ਆ ਉਹਦੇ ਵਾਸਤੇ ਹੁਣ ਜਿਹੜਾ ਕੇਂਦਰ ਦੀ ਸਰਕਾਰ ਨੇ ਇਹ ਕੀਤਾ ਕਿ ਤੁਹਾਨੂੰ ਸਬਮਿਟ ਕਰਾਉਣੀ ਪਊਗੀ ਜਮਾਬੰਦੀ ਤੇ ਬਾਕੀ ਕਾਗਜ਼ ਪੱਤਰ। ਉੱਥੋਂ ਹੁਣ ਇਹ ਜਿਹੜੇ ਉਹ ਫੜੇ ਜਾ ਸਕਦੇ ਆ। ਮੁਸ਼ਕਲ ਤਾਂ ਖੜੀ ਹੋ ਗਈ 70,000 ਕਿਸਾਨਾਂ ਦੇ ਵਾਸਤੇ, ਪਰ ਕਿਤੇ ਨਾ ਕਿਤੇ ਇਹ ਲੰਮੇ ਸਮੇਂ ਦੇ ਵਾਸਤੇ ਦੇਖੀਏ ਤਾਂ ਕੁਝ ਹਾਲਾਤਾਂ ਦੇ ਵਿੱਚ ਜਿਹੜੀ ਇਹ ਚੋਰ ਬਜ਼ਾਰੀ ਚੱਲੀ ਹੋਈ ਆ, ਕਿਉਂਕਿ ਬਾਕੀ ਥਾਵਾਂ ਤੇ MSP ਮਿਲਦੀ ਨਹੀਂ, ਉੱਥੋਂ ਸਸਤਾ ਝੋਨਾ ਖਰੀਦਿਆ ਤੇ ਇੱਥੇ ਲਿਆ ਕੇ ਉਹਨੂੰ ਮਹਿੰਗਾ ਵੇਚ ਦਿੱਤਾ ਜਾਂਦਾ। ਜਿੰਨਾ ਪੈਸਾ ਮੰਨ ਲਓ ਸੈਂਟਰ ਦੀ ਸਰਕਾਰ ਦਿੰਦੀ ਆ MSP ਲਈ, ਉਹ ਪਹਿਲਾਂ ਹੀ ਇਹ ਦੂਜੇ ਸੂਬਿਆਂ ਤੋਂ ਲਿਆ ਕੇ ਉਹਨੇ ਦੇ ਵਿੱਚ ਵੇਚ ਦਿੰਦੇ। ਜਿਵੇਂ ਹੁਣ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਆ ਉਹ ਬੰਦ ਹੋ ਚੁੱਕੀ ਹੋਈ ਆ, ਜਦੋਂ ਕਿ ਅਜੇ ਵੀ ਝੋਨਾ ਬਹੁਤ ਸਾਰਾ ਪਿਆ ਜਿਹੜਾ ਕਿ ਮੰਡੀਆਂ ਦੇ ਵਿੱਚ ਲਗਾਤਾਰ ਆ ਰਿਹਾ। ਹੁਣ ਕੀ ਹੋ ਰਿਹਾ ਕਿ ਉਹੀ ਆੜ੍ਹਤੀਏ ਕੁਝ ਜਿਹੜੇ ਪਹਿਲਾਂ ਲਿਆ ਕੇ ਦੂਜੇ ਸੂਬਿਆਂ ਤੋਂ ਵੇਚਦੇ ਆ, ਉਹ ਹੁਣ ਆਪਣੇ ਮਨਪਸੰਦ ਭਾਅ ਦੇ ਨਾਲ ਕਿਸਾਨਾਂ ਤੋਂ ਇਹ ਝੋਨਾ ਖਰੀਦ ਰਹੇ ਜੀ। ਪਤਾ ਨਹੀਂ ਲੁੱਟ ਖਸੁੱਟ ਕਦੋਂ ਖਤਮ ਹੋ ਗਈ। ਹਰ ਇੱਕ ਕੀੜਾ ਲੱਗਾ ਹੋਇਆ ਪੰਜਾਬ ਨੂੰ। ਤੇ ਅੱਗੇ ਪੰਜਾਬ ਦੀ ਜੇ ਗੱਲ ਕਰੀਏ, ਹੁਣ ਇਲੈਕਸ਼ਨ ਦਾ ਸਮਾਂ ਆ ਗਿਆ ਤੇ ਡੱਡੂ ਛੜੱਪੇ ਵੀ ਬੜੇ ਵੱਜਦੇ ਆ, ਤੇ ਹੁਣ ਇੱਕ ਹੋਰ ਗੱਠਜੋੜ ਬਣਿਆ। ਦੇਖੋ ਕਈ ਸਾਹਮਣੇ ਆਉਣੇ ਆ ਨਿੱਕੇ ਨਿੱਕੇ ਗੱਠਜੋੜ, ਔਰ ਸਾਹਮਣੇ ਆ ਵੀ ਰਹੇ ਆ। ਰੋਜ਼ ਖੁੰਬਾਂ ਵਾਂਗ ਪਾਰਟੀਆਂ ਉੱਠ ਰਹੀਆਂ ਇੱਥੇ ਪੰਜਾਬ ਦੇ ਵਿੱਚ, ਛੋਟੇ ਛੋਟੇ ਗਰੁੱਪਾਂ ਦੇ ਰੂਪ ਦੇ ਵਿੱਚ। ਜਿਹੜੀ ਪਾਰਟੀ ਉੱਠਦੀ ਆ ਉਹ ਇਹ ਕਹਿੰਦੀ ਆ ਕਿ ਅਗਲੀ ਵਾਰੀ ਤਾਂ ਹੁਣ ਸਾਡੀ ਆ, 117 ਦੀਆਂ 17 ਵਿਧਾਨ ਸਭਾ ਦੇ ਉੱਤੇ ਅਸੀਂ ਚੋਣਾਂ ਲੜਾਂਗੇ ਤੇ ਅਗਲੀ ਸਰਕਾਰ ਅਸੀਂ ਬਣਾਵਾਂਗੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਮਲਕੀਤ ਸਿੰਘ ਬੀਰਮੀ ਹੋਰਾਂ ਨੇ ਇੱਕ ਪਾਰਟੀ ਖੜੀ ਕਰ ਲਈ ਸੀ, ਪੰਜਾਬ ਲੋਕ ਹਿੱਤ ਪਾਰਟੀ, ਮੈਂ ਉਦੋਂ ਵੀ ਕਿਹਾ ਸੀ ਕਿ ਮਲਕੀਤ ਸਿੰਘ ਬੀਰਮੀ ਹੋਰਾਂ ਨੂੰ ਸ਼ਾਇਦ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਸਾਰੇ ਲੋਕ ਨਾ ਜਾਣਦੇ ਹੋਣ। ਦੇਰ ਹੋ ਗਈ। ਇੱਕ ਵਾਰੀ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2002 ਤੋਂ 7 ਤੱਕ ਦੀ ਸਰਕਾਰ ਸੀ, ਉਹਦੇ ਵਿੱਚ ਉਹਨਾਂ ਨੇ ਚੋਣ ਜਿੱਤੀ ਸੀਗੀ ਤੇ ਉਹ ਜੇਲ੍ਹ ਮੰਤਰੀ ਵੀ ਰਹੇ ਸੀਗੇ ਕੁਝ ਸਮੇਂ ਦੇ ਵਾਸਤੇ। ਮੁੜ ਕੇ ਉਹ ਗਾਇਬ ਹੋ ਗਏ। ਫਿਰ ਉਹਨਾਂ ਨੂੰ ਟਿਕਟ ਵੀ ਨਹੀਂ ਦਿੱਤੀ ਗਈ ਤੇ ਉਹਨਾਂ ਨੇ ਪਿਛਲੇ ਦਿਨ ਹੀ ਆਪਣੀ ਪਾਰਟੀ ਬਣਾ ਲਈ ਸੀ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਗਵਾਈ ਵਾਲਾ ਜਿਹੜਾ ਅਕਾਲੀ ਦਲ ਸੰਯੁਕਤ ਹੈ, ਉਹਨੇ ਹੁਣ ਗੱਠਜੋੜ ਕੀਤਾ ਮਲਕੀਤ ਸਿੰਘ ਬੀਰਮੀ ਹੋਰਾਂ ਨੇ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ। ਉਹਨਾਂ ਨੇ ਇਹ ਕਿਹਾ ਕਿ 2 ਹਫ਼ਤਿਆਂ ਦੇ ਵਿੱਚ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਹਮ ਖਿਆਲੀ ਪਾਰਟੀਆਂ ਦਾ ਸਪਸ਼ਟ ਰੂਪ ਦੇ ਵਿੱਚ ਤੀਜਾ ਬਦਲ ਨਜ਼ਰ ਆਊਗਾ।
ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਕਿਹਾ ਕਿ 35 OBC ਵਿੰਗ ਸਣੇ ਬੀਰਮੀ ਦੇ ਵੱਲੋਂ ਬਿਨਾਂ ਸ਼ਰਤ ਉਹਨਾਂ ਦੇ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਹਾਮੀ ਭਰਨ ਦੇ ਨਾਲ ਤੀਜੇ ਬਦਲ ਦਾ ਮੁੱਢ ਵੱਜ ਗਿਆ। ਹੁਣ ਦੇਖੋ, ਦਾਅਵੇ ਸਾਰੀਆਂ ਪਾਰਟੀਆਂ ਕਰ ਦਿੰਦੀਆਂ ਨੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਲਾਂਭੇ ਹੋਣਾ ਜਾਂ ਨਵਾਂ ਅਕਾਲੀ ਦਲ ਬਣਾਉਣਾ ਸਭ ਨੂੰ ਪਤਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਹੋਣਾ, ਪਰ ਕਿਸਾਨ ਅੰਦੋਲਨ ਆ ਗਿਆ। ਕਿਸਾਨ ਅੰਦੋਲਨ ਨੇ ਸਿਆਸੀ ਸਮੀਕਰਨ ਪੰਜਾਬ ਦੇ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਬਦਲੇ, ਪੰਜਾਬ ਦੇ ਖਾਸ ਤੌਰ ਦੇ ਉੱਤੇ ਇਸ ਕਰਕੇ ਬਦਲ ਗਏ ਕਿ ਅੰਦੋਲਨ ਇੱਥੋਂ ਸ਼ੁਰੂ ਹੋਇਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਉਹੋ ਜਿਹਾ ਰਿਸਪੌਂਸ ਨਹੀਂ ਮਿਲਿਆ ਜਿਹੋ ਜਿਹਾ ਆਸ ਸੀ। ਆਉਂਦੇ ਦਿਨਾਂ ਦੇ ਦੌਰਾਨ ਜ਼ਰੂਰ ਕੁਝ ਮਿਲ ਸਕਦਾ, ਕਿਉਂਕਿ ਟੁੱਟ ਭੱਜ ਵਾਹਵਾ ਹੋ ਰਹੀ ਆ ਵੱਖ-ਵੱਖ ਥਾਵਾਂ ਦੇ ਉੱਤੇ। ਅਕਾਲੀ ਦਲ ਬਾਦਲ ਦੇ ਵਿੱਚ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਬੇਚੈਨੀ ਤਾਂ ਪਾਈ ਜਾ ਰਹੀ ਹੈ। ਘੱਟੋ ਘੱਟ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਸੀਟਾਂ ਨੇ, ਕਈ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਇਹ ਬੇਚੈਨੀ ਪਾਈ ਜਾ ਰਹੀ ਹੈ। ਇੱਕ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਉਸ ਬੇਚੈਨੀ ਤੋਂ ਆਸ ਹੈ ਕਿ ਉਹਨਾਂ ਦੇ ਵਾਲੇ ਪਾਸੇ ਆ ਸਕਦੇ ਸਾਰੇ ਦੇ ਸਾਰੇ, ਉੱਥੋਂ ਹੀ ਜ਼ਿਆਦਾ ਇਹਨਾਂ ਦੀ ਟੇਕ ਲੱਗੀ ਹੋਈ ਆ। ਉਧਰ ਸ਼ਾਇਦ ਇਹ ਛੋਟੇ ਛੋਟੇ ਜਿਹੜੇ ਉੱਠ ਰਹੇ ਗਰੁੱਪ ਨੇ ਉਹ ਇਕੱਠੇ ਹੋ ਸਕਦੇ ਨੇ। ਮਲਕੀਤ ਸਿੰਘ ਬੀਰਮੀ ਹੋਰਾਂ ਦਾ ਜਿਹੜਾ ਧੜਾ ਹੈ ਪੰਜਾਬ ਲੋਕ ਹਿੱਤ ਪਾਰਟੀ, ਤਾਂ ਉਹਨਾਂ ਨੇ ਵੱਡੀ ਰਜਿਸਟਰਡ ਕਰਾ ਲਈ। ਇਹ ਕਹਿਤਾ ਕਿ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਚੋਣਾਂ ਲੜਨਗੇ, ਪਰ ਮਲਕੀਤ ਸਿੰਘ ਬੀਰਮੀ ਹੋਰੀ ਕੋਈ 2-3 ਵਿਧਾਨ ਸਭਾਵਾਂ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਦੇ ਉੱਤੇ ਕੋਈ ਆਧਾਰ ਰੱਖਦੇ ਆ ਆਪਣਾ? ਇਹਦੇ ਉੱਤੇ ਡਾਊਟ ਹੈ। ਹਾਂ, ਜਿਹੜਾ ਪੱਤਾ ਉਹ ਇਹ ਖੇਡ ਰਹੇ ਆ ਇਹਦੇ ਵਿੱਚ ਕਿ ਉਹ OBC ਭਾਈਚਾਰੇ ਦੇ ਨਾਲ ਸੰਬੰਧਿਤ ਨੇ। ਇਹ ਜਿਹੜੀ ਵਰਣਾਂ ਦੇ ਉੱਤੇ ਆਧਾਰਿਤ, ਵਰਗਾਂ ਦੇ ਉੱਤੇ ਆਧਾਰਿਤ ਰਾਜਨੀਤੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ। ਸਹੀ ਪੁੱਛੋ ਜੀ, ਇਹਦੇ ਪਿੱਛੇ ਤਾਂ ਸਭ ਨੂੰ ਪਤਾ ਕਿ ਕਿਹੜੀ ਵੱਡੀ ਪਾਰਟੀ ਆ ਬਹੁਤ ਖਤਰਨਾਕ ਇਹ ਬਣ ਸਕਦੀ ਆ ਪੰਜਾਬ ਦੇ ਵਾਸਤੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵਰਗਾਂ ਦੇ ਲੋਕ ਰਹਿੰਦੇ ਆ। ਏਦਾਂ ਦੀ ਵਰਗ ਵੰਡ ਪਹਿਲਾਂ ਕਦੇ ਸਿਆਸਤ ਦੇ ਵਿੱਚ ਨਹੀਂ ਵੇਖੀ ਗਈ ਜਿਹੋ ਜੀ ਇਸ ਵੇਲੇ ਵੇਖਣ ਨੂੰ ਮਿਲ ਰਹੀ ਹੈ। ਬਿਲਕੁਲ ਜੀ, ਇਹ ਖਤਮ ਵੀ ਹੁਣ ਤਾਂ ਨਾਂ ਨਹੀਂ ਲੈ ਰਹੀ। ਸਾਰੇ ਵਰਗਾਂ ਵਾਲੇ ਲੋਕ ਹੈ ਅੱਗੋਂ ਪਿੱਛੋਂ ਬਹੁਤ ਰੌਲਾ ਪਾਉਂਦੇ ਆ ਵੀ ਆਹ ਨਹੀਂ ਚਾਹੀਦਾ, ਨਹੀਂ ਚਾਹੀਦਾ, ਪਰ ਵੋਟਾਂ ਵੇਲੇ ਉਹ ਚਾਹੁੰਦੇ ਆ। ਅੱਗੇ ਢਾਡੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ 24 ਨਵੰਬਰ ਤੋਂ ਮਰਨ ਵਰਤ ਰੱਖਿਆ ਹੋਇਆ ਆ, ਐਲਾਨ ਕੀਤਾ SGPC ਦੇ ਖਿਲਾਫ। ਕੋਈ ਸ਼੍ਰੋਮਣੀ ਕਮੇਟੀ ਤੇ ਢਾਡੀਆਂ ਦੇ ਵਿੱਚ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਐਕਚੁਅਲੀ ਚੱਲ ਰਿਹਾ। ਪਿੱਛੇ ਜੇ ਇਹ ਵੀ ਆਇਆ ਸੀਗਾ ਕਿ ਉਹਨਾਂ ਦਾ ਸਮਝੌਤਾ ਹੋ ਗਿਆ, ਪਰ ਸਮਝੌਤਾ ਹੋਇਆ ਨਹੀਂ। ਢਾਡੀਆਂ ਦੇ ਵੱਲੋਂ ਮੰਗ ਇਹ ਕੀਤੀ ਜਾ ਰਹੀ ਆ ਕਿ ਉਹਨਾਂ ਦੀ ਬੰਦ ਕੀਤੀ ਭੇਟਾ ਫੇਰ ਸ਼ੁਰੂ ਕੀਤੀ ਜਾਵੇ, ਢਾਡੀ ਦਰਬਾਰ ਦਾ ਘੱਟ ਕੀਤਾ ਸਮਾਂ ਫੇਰ ਵਧਾਇਆ ਜਾਵੇ। ਅਕਾਲ ਤਖਤ ਦੇ ਵੱਲੋਂ ਜਿਨ੍ਹਾਂ 6 ਢਾਡੀ ਜਥਿਆਂ ਦੇ ਉੱਤੇ ਰੋਕ ਲਾਈ ਗਈ ਆ ਉਹ ਰੋਕ ਹਟਾਈ ਜਾਵੇ। ਕੁਝ ਹੋਰ ਮੰਗਾਂ ਵੀ ਉਹਨਾਂ ਨੇ ਇਹਦੇ ਵਿੱਚ ਜਿਹੜੀਆਂ ਉਹ ਰੱਖੀਆਂ ਨੇ। ਹੁਣ ਇਹਨਾਂ ਨੇ ਇਹ ਜਿਹੜੀ ਢਾਡੀ ਸਭਾ, ਉਹਨਾਂ ਨੇ ਆਪਣੀਆਂ ਮੰਗਾਂ ਦੇ ਸੰਬੰਧੀ ਜਿਹੜੇ ਵੱਖ-ਵੱਖ ਢਾਡੀਆਂ ਦੇ ਵੱਲੋਂ ਵਿਰਾਸਤੀ ਮਾਰਗ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ 1 ਦਿਨ ਦੀ ਭੁੱਖ ਹੜਤਾਲ ਰੱਖੀ ਸੀ, ਜਿਹਦੇ ਵਿੱਚ 11 ਢਾਡੀ ਭੁੱਖ ਹੜਤਾਲ ਤੇ ਬੈਠੇ ਸੀਗੇ। ਔਰ ਇਹ ਭੁੱਖ ਹੜਤਾਲ ਤੋਂ ਬਾਅਦ ਢਾਡੀ ਸਭਾ ਦੇ ਪ੍ਰਧਾਨ ਜਿਹੜਾ ਬਲਦੇਵ ਸਿੰਘ MA ਆ, ਉਹਨਾਂ ਨੇ ਇਹ ਕਿਹਾ ਕਿ 24 ਨਵੰਬਰ ਤੋਂ ਮਰਨ ਵਰਤ ਸ਼ੁਰੂ ਕੀਤਾ ਜਾਊਗਾ, ਤੇ ਜਦੋਂ ਤੱਕ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਣਾਏ ਨਿਯਮਾਂ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਆਪਣਾ ਇਹ ਅੰਦੋਲਨ ਜਾਰੀ ਰੱਖਣਗੇ। 1 ਰੋਜ਼ਾ ਹੜਤਾਲ ਦੇ ਦੌਰਾਨ ਢਾਡੀਆਂ ਦੇ ਵੱਲੋਂ ਦੀਵਾਨ ਵੀ ਲਾਇਆ ਗਿਆ ਤੇ ਉਹਨਾਂ ਨੇ ਇੱਥੇ ਪੋਸਟਰ ਮੁਹਿੰਮ ਵੀ ਇੱਕ ਤੋਰੀ ਹੋਈ ਆ ਅੰਮ੍ਰਿਤਸਰ ਦੇ ਵਿੱਚ। ਸ਼ਾਇਦ ਇਹ ਮੁਹਿੰਮ ਤੇਜ਼ ਕਰਨ ਦਾ ਕਾਰਨ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਫੇਰ ਆਉਣ ਵਾਲੀ ਆ। ਉਦੋਂ ਪਹਿਲਾਂ ਉਹ ਦਬਾਓ ਬਣਾਉਣਾ ਚਾਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਉੱਤੇ। ਮਾਮਲਾ ਇਹ ਦੇਰ ਤੋਂ ਚੱਲ ਰਿਹਾ, ਪਰ ਡੇ ਬਾਈ ਡੇ ਇੰਨਾ ਆ ਕਿ ਵੱਧਦਾ ਤੁਰਿਆ ਜਾ ਰਿਹਾ। ਜੇ ਉੱਥੇ ਇਹ ਭੁੱਖ ਹੜਤਾਲ ਦੇ ਉੱਤੇ ਬੈਠਦੇ ਆ ਤਾਂ ਬਿਨਾਂ ਕਿਸੇ ਸ਼ੱਕ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲੀਆ ਚਿੰਤਾ ਫੇਰ ਲੱਗੂਗਾ ਜੀ। ਜੀ ਤਾਂ ਸਰੋਤਿਓ, ਤੁਸੀਂ ਜੇ ਤੁਹਾਡਾ ਕੋਈ ਸਵਾਲ ਆ ਕਾਲ ਕਰ ਸਕਦੇ ਹੋ 4082725200 408 272 5200। ਤੇ ਅਖੀਰਲੇ ਸਵਾਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਕੈਬਨਿਟ ਕਰ ਸਕਦੀ ਪੰਜਾਬੀਆਂ ਦੇ ਰਾਖਵੇਂ ਕਰਨ ਦਾ ਐਲਾਨ। ਦੇਖੋ, ਐਲਾਨ ਤਾਂ
ਬਹੁਤ ਹੋ ਰਹੇ ਆ। ਈਵਨ ਪੰਜਾਬ ਦੇ ਐਲਾਨ ਮੰਤਰੀ ਹੀ ਕਹੇ ਜਾ ਸਕਦੇ ਆ, ਚਰਨਜੀਤ ਸਿੰਘ ਚੰਨੀ ਹੁਰੀ ਐਲਾਨ ਤਾਂ ਕਰੀ ਜਾਂਦੇ ਆ। ਇਹਨਾਂ ਐਲਾਨਾਂ ਦੇ ਵਿੱਚੋਂ ਕਿੰਨਾ ਨੇ ਜਿਹੜੇ ਇੰਪਲੀਮੈਂਟ ਹੋ ਸਕਣਗੇ, ਇਹ ਬਹੁਤ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ, ਕਿਉਂਕਿ ਸਮਾਂ ਕਿਹੜਾ ਉਹਨਾਂ ਦੇ ਕੋਲੇ ਰਹਿ ਗਿਆ। ਇਹ ਇੱਕ ਤਰੀਕਾ ਅਪਣਾ ਲਿਆ ਪਾਰਟੀ ਨੇ। ਜਿਵੇਂ ਮੈਂ ਪੜ੍ਹ ਰਿਹਾ ਸੀ ਕਿ ਇੱਕ ਮੰਤਰੀ ਨੇ, ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਕਾਂਗਰਸ ਦੇ ਮੰਤਰੀ ਨੇ, ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੰਜਾਬ ਦੇ ਲੋਕ ਪਿੰਡਾਂ 'ਚ ਵੜਨ ਨਹੀਂ ਦੇਣਗੇ ਤੇ ਉਹਨਾਂ ਤੋਂ 4.5 ਸਾਲ ਦਾ ਹਿਸਾਬ ਪੁੱਛਣਗੇ। ਸਵਾਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਤਾਂ 4.5 ਸਾਲ ਦਾ ਹਿਸਾਬ ਪੁੱਛਣਗੇ, ਕਿ ਬਾਕੀ ਕਾਂਗਰਸੀਆਂ ਤੋਂ ਜਾਂ ਜਿਹੜੇ ਉਹਨਾਂ ਦੇ ਨਾਲ ਮੰਤਰੀ ਸੀ, ਜਿਹੜੇ ਹੁਣ ਫੇਰ ਮੰਤਰੀ ਬਣ ਗਏ, ਉਹਨਾਂ ਤੋਂ ਕੋਈ ਹਿਸਾਬ ਨਹੀਂ ਪੁੱਛਣਗੇ। ਮਤਲਬ ਕਿ ਤੋੜਾ ਤਾਂ ਝਾੜ ਦਿੱਤਾ ਜਾਊਗਾ ਸਾਰੇ ਦਾ ਸਾਰਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ, ਤੇ ਮੌਜੂਦਾ ਸਰਕਾਰ ਜਿਹੜੀ ਹੈ ਉਹ ਦੁੱਧ ਧੋਤੀ ਬਣ ਜਾਊਗੀ। ਹੁਣ ਜਿਹੜੇ ਐਲਾਨਾਂ ਦੇ ਵਿੱਚ ਇੱਕ ਹੋਰ ਐਲਾਨ ਸ਼ਾਮਲ ਹੋ ਗਿਆ। ਇਹ ਕਿਹਾ ਗਿਆ ਕਿ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਲੋਕਲ ਲੋਕਾਂ ਨੂੰ ਨੌਕਰੀ ਦੇ ਵਿੱਚ ਤਰਜੀਹ ਦਾ ਕਾਨੂੰਨ ਬਣਾਉਣ ਜਾ ਰਹੀ ਹੈ ਸਰਕਾਰ। ਇਹ ਮਾੜਾ ਨਹੀਂ ਗਾ, ਇਹ ਵੀ ਗੱਲ ਹੈ ਨਾਲ, ਕਿਉਂਕਿ ਬਾਕੀ ਸੂਬਿਆਂ ਨੇ ਬਣਾਤਾ, ਹਰਿਆਣੇ ਨੇ ਲੈਣ ਦਾ, ਇਸ ਕਰਕੇ ਪੰਜਾਬ ਲਈ ਵੀ ਜ਼ਰੂਰੀ ਸੀਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦਾ ਵੱਡੇ ਪੱਧਰ ਦੇ ਉੱਤੇ ਭਖਿਆ। ਕੋਈ 300 ਦੇ ਕਰੀਬ ਪੁਲਿਸ ਵਾਲੇ, ਪੁਲਿਸ ਦੇ ਵਿੱਚ ਭਰਤੀਆਂ ਦੂਜੇ ਸੂਬਿਆਂ ਦੇ ਲੋਕਾਂ ਦੀਆਂ ਕਰ ਲਈਆਂ ਗਈਆਂ। ਜਦੋਂ ਪੰਜਾਬੀ ਦੇ ਜਾਣਕਾਰ ਨਹੀਂ ਗਏ ਤੇ ਇਹ ਭਰਤੀਆਂ ਕਿਵੇਂ ਕਰ ਲਈਆਂ ਗਈਆਂ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਵਕੀਲਾਂ ਦੇ ਨਾਲ ਇਹਦੇ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ, ਤੇ ਅੱਜ ਇਹ ਮੰਤਰੀ ਮੰਡਲ ਦੇ ਵਿੱਚ ਆ ਸਕਦਾ ਕਿ ਜਿਹੜੇ ਲੋਕਲ ਲੋਕ ਨੇ, ਭਾਵ ਕਿ ਪੰਜਾਬੀ ਨੇ, ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਇਹ ਨੌਕਰੀ ਮਿਲੂਗੀ। ਕੋਟਾ ਨਿਯਤ ਕੀਤਾ ਜਾਊਗਾ, ਚਾਹੇ ਸਰਕਾਰੀ ਨੌਕਰੀ ਹੈ ਤੇ ਚਾਹੇ ਪ੍ਰਾਈਵੇਟ ਨੌਕਰੀ ਹੈ। ਹੁਣ ਇਹਦੇ ਵਿੱਚ ਵੀ ਅੱਗੋਂ ਜਿਹੜੇ ਉਹ ਕਈ ਸਵਾਲ ਖੜੇ ਹੋਣਗੇ, ਉਹ ਇਹ ਕਿ ਇੱਥੇ ਆ ਕੇ ਦੂਜੇ ਸੂਬਿਆਂ ਦੇ ਵਸ ਗਏ ਲੋਕ, ਜਿਨ੍ਹਾਂ ਦੀ ਦੂਜੀ ਪੀੜ੍ਹੀ ਆ ਗਈ, ਦੂਜੀ ਪੀੜ੍ਹੀ ਹੋ ਗਈ, ਉਹ ਸਾਰੇ ਦੇ ਸਾਰੇ ਇੱਥੇ ਪੱਕੇ ਤੌਰ ਦੇ ਉੱਤੇ ਰਹਿੰਦੇ ਆ। ਉਹਨਾਂ ਦੀਆਂ ਵੋਟਾਂ ਇੱਥੇ ਬਣ ਗਈਆਂ, ਉਹਨਾਂ ਦੇ ਰਾਸ਼ਨ ਕਾਰਡ ਇੱਥੋਂ ਦੇ ਬਣ ਗਏ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹ ਵੀ ਹੁਣ ਪੰਜਾਬੀ ਹੀ ਅਖਵਾਉਣ ਲੱਗ ਪਏ। ਕੀ ਹੁਣ ਜਿਹੜਾ ਇਹਨੂੰ ਕਰਨਾ ਇਸ ਤਰ੍ਹਾਂ, ਇਹ ਕੋਈ ਵਰਕ ਕਰ ਸਕੂਗਾ? ਖਾਸ ਤੌਰ ਦੇ ਉੱਤੇ ਜਿਹੜਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ 300 ਪੁਲਿਸ ਵਾਲੇ ਜਿਹੜੇ ਗੈਰ ਪੰਜਾਬੀ ਭਰਤੀ ਕੀਤੇ ਗਏ ਸੀਗੇ, ਉਹਨਾਂ ਦੇ ਮਾਮਲੇ ਤੋਂ ਪਹਿਲਾਂ ਕਿਉਂ ਨਹੀਂ ਆਇਆ? ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਹੁਤ ਠੰਡੀ ਹੈ। ਸ਼ਾਇਦ ਉਹਦੇ ਵਿੱਚ ਕੁਝ ਵੱਡੇ ਲੋਕਾਂ ਨੂੰ ਬਚਾਉਣ ਦੇ ਯਤਨ ਹੋ ਰਹੇ ਨੇ, ਉਹਦੇ ਕਰਕੇ ਸਰਕਾਰ ਉੱਥੋਂ ਧਿਆਨ ਡਾਈਵਰਟ ਕਰਕੇ ਹੁਣ ਇਹ ਅੱਗੋਂ ਕਰ ਦੇਣਾ ਚਾਹੁੰਦੀ ਹੈ। ਦੇਖੋ ਜੀ, ਅੱਗੋਂ ਤਾਂ ਅਸੀਂ ਹੁਣ ਪੰਜਾਬੀਆਂ ਦੇ ਵਾਸਤੇ ਕਰਤਾ, ਜੋ ਪਹਿਲਾਂ ਹੋ ਗਿਆ ਉਹਨੂੰ ਤੁਸੀਂ ਭੁੱਲ ਜਾਓ। ਹਾਂ, ਲੋਕਾਂ ਦੀ ਇਹ ਵੀ ਹੈਗੀ ਵੀ ਫਿਤਰਤ ਕਿ ਉਹ ਨਹੀਂ ਭੁੱਲ ਵੀ ਜਾਣਾ। ਡਰਾਮੇਬਾਜ਼ੀਆਂ ਬੜੀਆਂ ਹੈ। ਤੇ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਉਹਨੇ ਇੱਕ ਬ੍ਰੇਕ ਲੈ ਕੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਹਾਂਜੀ ਹਾਂਜੀ ਹੋਲਡ ਕਰਿਓ 30 ਸੈਕਿੰਡ ਬਸ। ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜਿਓ ਪੰਜਾਬੀ ਰੇਡੀਓ USA ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਹੈ ਜਿਸ ਦੇ ਵਿੱਚ ਤੁਸੀਂ ਸਵਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। 408-272-5200 ਦੇ ਉੱਤੇ ਕਾਲ ਕਰ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੇ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਪਨੂ ਸਾਹਿਬ, ਕੁਐਸਚਨ ਆ ਮੇਰਾ ਰੇਤਾ ਬਾਰੇ। ਜਿਹੜਾ ਇਹਨੀ ਲੋਲੀਪੋਪ ਦਿੱਤਾ ਤਾਜ਼ਾ ਤੇ 5.5 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੂਗੀ, ਤੇ ਇਹ ਟਰਾਲੀਆਂ ਵਾਲੇ ਟਰੱਕਾਂ ਜਿਹੜੇ ਰੇਤਾ ਜਿਸ ਹਿਸਾਬ ਕਢਾ ਕੇ ਲਿਆਉਂਦੇ ਆ, ਉਸ ਤੋਂ ਇਲਾਵਾ ਉਹਨਾਂ ਨੂੰ ਗੁੰਡਾ ਟੈਕਸ ਦੇਣਾ ਪੈਂਦਾ 4.5 ਰੁਪਏ ਫੁੱਟ ਇਲਾਵਾ ਐਕਸਟਰਾ ਦੇਣਾ ਪੈਂਦਾ, ਜਿਹੜਾ ਸਿੱਧੇ ਤੌਰ 'ਤੇ ਕੰਜ਼ਿਊਮਰ 'ਤੇ ਪੈਂਦਾ। ਤੇ 17.5 ਰੁਪਏ ਤੋਂ ਲੈ ਕੇ 18 ਰੁਪਏ 22 ਰੁਪਏ ਤੱਕ ਵੀ ਉਹਨਾਂ ਨੂੰ ਦੇਣਾ ਪੈਂਦਾ ਫੁੱਟ ਦੇ ਹਿਸਾਬ ਨਾਲ। ਕੀ ਇਹ ਚੰਨੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਪਤਾ ਵੀ ਉਹ ਇਸ ਚੀਜ਼ ਨੂੰ ਰੋਕਿਆ ਜਾਵੇ, ਜਾਂ
ਇਹ ਤੇ ਕੋਈ ਨੱਥ ਪਾਈ ਜਾਵੇ, ਕੋਈ ਜਾਣ ਕੇ ਜਾਂ ਅੱਖਾਂ ਮੀਟੀਆਂ ਇਹਨਾਂ ਨੇ, ਇਹਦੇ ਬਾਰੇ ਦੱਸਿਓ ਜਰਾ। ਥੈਂਕ ਯੂ ਜੀ। ਪਤਾ ਜੀ, ਉਹਨਾਂ ਨੂੰ ਪਤਾ, ਸਭ ਪਤਾ ਉਹਨਾਂ ਨੂੰ, ਕੀ ਨਹੀਂ ਪਤਾ। ਹਰ ਚੀਜ਼ ਉਹਨਾਂ ਨੂੰ ਪਤਾ। ਆਫਟਰ ਆਲ ਸਿੱਧੇ ਤਾਂ ਮੁੱਖ ਮੰਤਰੀ ਬਣ ਨਹੀਂ ਗਏ, ਆਪੋਜੀਸ਼ਨ ਦੇ ਨੇਤਾ ਵੀ ਰਹੇ ਨੇ, ਉਹ ਮਿਊਨਿਸਪਲ ਕਾਉਂਸਲਰ ਤੋਂ ਉੱਠੇ ਨੇ, ਹਰ ਚੀਜ਼ ਦਾ ਪਤਾ। ਦੂਜੀ ਗੱਲ ਹੈ ਕਿ ਹੈਰਾਨੀ ਵਾਲੀ ਗੱਲ ਇਹ ਆ, ਲੋਕ ਯਕੀਨ ਕਰ ਰਹੇ ਆ ਇਸ ਚੀਜ਼ ਦੇ ਉੱਤੇ। ਜਦੋਂ ਤੁਸੀਂ ਖੱਡਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਲੋਕਾਂ ਨੂੰ, ਉਹ ਕਿਹਨਾਂ ਨੂੰ ਦਿੱਤੀਆਂ ਹੋਈਆਂ ਨੇ, ਉਥੋਂ ਸਾਰੀ ਕਹਾਣੀ ਜਿਹੜੀ ਉਹ ਖੁੱਲ ਸਕਦੀ ਹੈ। ਕੋਈ ਜਿਵੇਂ ਇਹ ਕਿਹਾ ਕਿ ਤੁਸੀਂ ਆਪਣੀ ਟਰਾਲੀ ਲੈ ਜਾਓ, ਆਪ ਕੋਈ ਉੱਥੇ ਟਰਾਲੀ ਮੇਰੇ ਵਰਗੇ ਬੰਦੇ ਨੂੰ ਲਿਜਾਣ ਦਊਗਾ ਜੀ? ਜਿਹੜਾ ਉੱਥੇ ਮਾਫੀਆ ਬੈਠਾ ਉਹ ਕਿਸੇ ਨੂੰ ਜਾਣ ਦਊਗਾ? ਜਿੰਨੀ ਦੇਰ ਤੱਕ ਉਸ ਮਾਫੀਏ ਦੇ ਉੱਤੇ ਕੰਟਰੋਲ ਨਹੀਂ ਹੁੰਦਾ, ਕਿ ਕੋਈ ਕਿਸੇ ਜਗ੍ਹਾ ਦੇ ਉੱਤੋਂ, ਜਿਸ ਦਿਨ ਦਾ ਇਹ ਐਲਾਨ ਕੀਤਾ, ਕਿਸੇ ਨੇ, ਸਰਕਾਰ ਨੇ ਜਾ ਕੇ ਦੇਖਿਆ ਕਿ ਕਿਸੇ ਜਗ੍ਹਾ ਤੇ ਮਹਿੰਗਾ ਜੇ ਰੇਤਾ ਮਿਲ ਰਿਹਾ, ਤੇ ਜੀ ਉੱਥੇ ਕੋਈ ਛਾਪੇਮਾਰੀ ਕੀਤੀ ਹੋਵੇ, ਤੇ ਉੱਥੇ ਕੋਈ ਬੰਦਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੋਵੇ? ਨਾ, ਕੁਛ ਨਹੀਂ ਇਸ ਤਰ੍ਹਾਂ ਦਾ ਹੋਇਆ। ਜਿੰਨੀ ਦੇਰ ਤੱਕ ਇਹਦੇ ਉੱਤੇ ਸਰਕਾਰੀ ਕੰਟਰੋਲ ਨਹੀਂ ਹੁੰਦਾ, ਸਰਕਾਰ ਰੇਤਾ ਨਹੀਂ ਵੇਚਦੀ, ਔਰ ਇਹਦੇ ਲਈ ਸਪੈਸ਼ਲ ਟਾਸਕ ਫੋਰਸ ਬਣਾ ਕੇ ਉਹ ਬੰਦੇ ਉੱਥੇ ਖੜੇ ਨਹੀਂ ਕੀਤੇ ਜਾਂਦੇ, ਇਹ ਜਿਹੜਾ ਟਿੱਪਰ ਮਹਿਕਮਾ ਹੈ, JBC ਮਸ਼ੀਨਾਂ ਵਾਲਾ ਮਹਿਕਮਾ ਹੈ, ਜਿਹੜੇ ਮਹਿਕਮਾ ਇਨ ਦਾ ਸੈਂਸ ਕਿ ਇਹ ਜਿਹੜਾ ਮਾਫੀਆ ਹੈ, ਉਹਨਾਂ ਦੇ ਉੱਤੇ ਕੰਟਰੋਲ ਨਹੀਂ ਹੁੰਦਾ, ਉਨੀ ਦੇਰ ਤੱਕ ਕੁਝ ਨਹੀਂ ਹੋਣਾ ਜੀ। ਕਿਸੇ ਦੂਜੇ ਬੰਦੇ ਨੂੰ ਉੱਥੇ ਲਿਜਾਣ ਹੀ ਨਹੀਂ ਦਿੱਤਾ ਜਾਂਦਾ ਵਹੀਕਲ। ਐਵੇਂ ਗੱਲਾਂ ਨੇ ਇਹ, ਠੀਕ ਉਸ ਤਰੀਕੇ ਦੀਆਂ ਗੱਲਾਂ ਨੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਝਾਟੀ ਲਈ ਸੀ ਇੱਕ ਵਾਰੀ, ਉੱਤੋਂ ਦੀ ਲੰਘੇ ਸੀਗੇ, ਕਹਿੰਦੇ ਉਹ ਦੇਖੋ ਮਾਈਨਿੰਗ ਹੋ ਰਹੀ ਹੈ ਫਲੋਰ ਦੇ ਕੋਲੇ। ਇਹ ਉਸ ਤਰੀਕੇ ਦੀ ਆ ਜਿਵੇਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇੱਕ ਟ੍ਰੈਫਿਕ ਵਿਚਾਲਾ ਜਿਹੜਾ ਉਹ 100 ਰੁਪਈਆ ਲੈਂਦਾ ਫੜ ਲਿਆ ਸੀ, ਮੁੜ ਕੇ ਉਦੋਂ ਬਾਅਦ ਕੁਝ ਦਿਸਿਆ ਨਾ, ਕੈਪਟਨ ਅਮਰਿੰਦਰ ਸਿੰਘ ਹੋਰੀ ਦਿਸੇ, ਨਾ ਮਨਪ੍ਰੀਤ ਸਿੰਘ ਬਾਦਲ ਹੋਰੀ ਕਿਸੇ ਜਗ੍ਹਾ ਦੇ ਉੱਤੇ ਦਿਸੇ, ਨਾ ਹੁਣ ਤੋਂ ਕੁਝ ਸਮਾਂ ਬਾਅਦ ਕਿਸੇ ਨੂੰ ਇਹ ਚੇਤਾ ਰਹਿਣਾ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ 5.5 ਰੁਪਏ ਰੇਤਾ ਫੁੱਟ ਦੀ ਜਿਹੜੀ ਉਹ ਗੱਲ ਕੀਤੀ ਸੀਗੀ। ਕਿਵੇਂ ਇਹ ਹੋ ਜਾਊਗਾ? ਜਿਨ੍ਹਾਂ ਨੂੰ ਤੁਸੀਂ ਖੱਡਾਂ ਅਲਾਟ ਕੀਤੀਆਂ ਹੋਈਆਂ ਨੇ, ਲੀਗਲੀ ਵੀ ਜਿਨ੍ਹਾਂ ਨੂੰ ਅਲਾਟ ਕੀਤੀਆਂ ਹੋਈਆਂ ਨੇ, ਹਾਲਾਂਕਿ ਲੀਗਲ ਵਾਲੇ ਜਿਹੜੇ ਆ ਉਹ ਉਨੀ ਲੁੱਟ ਨਹੀਂ ਮਚਾਉਂਦੇ ਜਿੰਨੀ ਇਲੀਗਲ ਵਾਲੇ ਲੁੱਟ ਮਚਾਉਂਦੇ ਆ, ਕਿਉਂਕਿ ਲੀਗਲ ਜਿਹਨੇ ਖੱਡ ਇੱਕ ਲੀਗਲ ਲੈ ਲਈ, ਇਹ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਹੈ? ਜਿਹਨੇ ਇੱਕ ਖੱਡ ਲੀਗਲ ਲੈ ਲਈ, ਉਥੇ ਪੁੰਜ ਤਾਂ ਪੁੱਟਿਆ ਤਾਂ 8 ਫੁੱਟ ਜਾ ਸਕਦਾ, ਇਹ ਤਾਂ 20 ਫੁੱਟ 25 ਫੁੱਟ ਥੱਲੇ ਤੱਕ ਪੁੱਟ ਕੇ ਲੈ ਗਏ। ਉਹਨਾਂ ਨੇ ਹੀ ਨਾਲ ਇਲੀਗਲ ਸ਼ੁਰੂ ਜਿਹੜੀਆਂ ਉਹ ਕਰ ਲਈਆਂ। ਏਡਾ ਸੌਖਾ ਨਹੀਂਗਾ ਜੀ ਇਹ ਰੇਤ ਮਾਫੀਏ ਦੇ ਉੱਤੇ ਕੰਟਰੋਲ ਕਰ ਸਕਣਾ, ਜਿੱਡਾ ਸੌਖਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬੱਸਾਂ ਦੇ ਪਿੱਛੇ ਲਿਖਾਤਾ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਾਉਂਦਾ ਮਸਲੇ ਹੱਲ। ਮਸਲਾ ਥੋੜੀ ਏਦਾਂ ਹੱਲ ਨਹੀਂ ਹੁੰਦਾ ਜੀ। ਮਸਲਾ ਹਾਂ ਬਿਆਨ ਦੇ ਦੇਣਾ ਤੇ ਮਸਲਾ ਹੱਲ ਕਰਾਉਣਾ, ਇਹ ਦੋ ਬਿਲਕੁਲ ਡਿਫਰੈਂਟ ਚੀਜ਼ਾਂ ਨੇ ਜੀ। ਇਟਲੀ ਤੋਂ ਨੇ ਜੀ ਬਾਬ ਮਾਨ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਤੇ ਬੀਬਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਾਬੀ ਰੇਡੀਓ ਸੁਣਨ ਵਾਲੇ ਜਿੰਨੇ ਆ ਸਾਰਿਆਂ ਦਾ ਧੰਨਵਾਦ ਕਿ ਵੀ ਪੰਜਾਬੀ ਰੇਡੀਓ ਜਾਂ USA ਬਹੁਤ ਵਧੀਆ ਕੰਮ ਕਰਦਾ ਆ ਤੇ ਸਾਰੀ ਦੁਨੀਆ ਨੂੰ ਸੁਚੇਤ ਕਰਦਾ ਹੈ। ਤੇ ਇਹਦੇ 'ਚ ਪੰਨੂ ਸਾਹਿਬ ਮੈਂ ਸੁਣਦਾ ਪਿਆ ਸੀ, ਤੇ ਜਦੋਂ ਹੁਣ ਇਹ ਪੰਜਾਬ ਦੇ ਵਿੱਚ ਜਿੰਨੇ ਆ ਪੋਲੀਟੀਸ਼ੀਅਨ ਨੇ, ਇਹ ਕਹਿੰਦੇ ਵੀ ਕਲੀਨ ਸੇਫ ਬੰਦੇ ਇੱਦਾਂ ਆ, ਤੇ ਜਿਹੜੇ ਦਾੜੀਆਂ ਰੱਖ ਕੇ ਜਿਹੜੇ ਮੰਨਤਾ ਇਹਨਾਂ ਦੇ ਪੰਜਾਬ ਦੇ ਵਾਸਤੇ ਖਾਲੇ ਨੇ। ਜੇਕਰ ਸਾਡੇ ਪੰਜਾਬ ਦੇ ਵਿੱਚ 300 ਮੁੰਡਾ ਸਿਲੈਕਟ ਕਰਨ ਵਾਲੇ, ਪੰਜਾਬ 'ਚ ਇੱਕ ਕਨਸਟੇਬਲ ਦੀ ਜਿਹੜੀ ਜੋਬ ਆ ਉਹਦੇ ਵਾਸਤੇ ਮੁੰਡੇ ਨਹੀਂ ਲੱਭਦੇ, ਫਸਟ ਜਿਹੜੀ ਲੈਵਲ ਦੀ ਕਲਾਸ ਦੇ ਜੋਬ ਆ ਉਹਦੇ ਵਾਸਤੇ ਸੈਕੰਡ ਕਲਾਸ ਵਾਸਤੇ ਕਿੱਥੋਂ ਮੁੰਡੇ ਲੱਭਣਗੇ ਇਹਨਾਂ ਨੂੰ? ਇਹਨਾਂ ਨੂੰ ਪਹਿਲਾਂ ਆਪਣੇ ਘਰ ਦੇ ਬੰਦੇ ਦਾ ਇਹਨਾਂ ਦੇ ਭੁੱਖੇ ਮਰਦੇ ਪਏ ਆ, ਨਹੀਂ ਕੋਈ ਆਪਣਾ ਸਲਫਾਰ ਖਾ ਕੇ ਮੁੰਡੇ ਮਰਦੇ ਆ, ਕੋਈ ਨਸ਼ੇ ਕਰਕੇ ਮਰਦਾ ਪਿਆ ਆ, ਲੇਕਿਨ ਬਾਹਰਲੀਆਂ ਸਟੇਟਾਂ ਦੇ ਮੁੰਡੇ ਲੈਂਦੇ ਪਏ ਆ। ਤੇ ਜੇਕਰ ਅਸੀਂ ਬਾਹਰਲੀਆਂ ਸਟੇਟਾਂ ਨੂੰ ਇਹ ਨਹੀਂ ਕਹਿੰਦੇ ਬਾਹਰਲੀਆਂ ਸਟੇਟਾਂ ਦੇ ਬੰਦੇ ਨਾ ਆਉਣ, ਕਿਉਂਕਿ ਪਹਿਲਾਂ ਉਹਨਾਂ ਦੀ ਕੋਈ ਪਰਸੈਂਟੇਜ ਤਾਂ ਹੋਣੀ ਚਾਹੀਦੀ ਹੈ। ਪਹਿਲਾਂ ਇਹਨਾਂ ਨੇ ਦੇਖੋ, ਇਹਨਾਂ ਸਾਰੇ ਚੰਡੀਗੜ੍ਹ ਦਾ ਭੱਠਾ ਬਿਠਾਇਆ ਕਿ ਮੈਂ ਚੰਡੀਗੜ੍ਹ ਤੋਂ ਜੰਮ ਪਲੇ ਹਾਂ, ਤੇ ਅਸੀਂ ਪਹਿਲਾਂ ਚੰਡੀਗੜ੍ਹ ਅਸੀਂ ਦੇਖਦੇ ਬਹੁਤ ਮਤਲਬ ਦੁਨੀਆ ਦੇ ਖੂਬਸੂਰਤ ਮਤਲਬ ਕਿ ਸ਼ਹਿਰ ਉਹਨੂੰ ਮੰਨਿਆ ਜਾਂਦਾ ਸੀ। ਅੱਜ ਦੇ ਦਿਨ 'ਚ ਚੰਡੀਗੜ੍ਹ ਦਾ ਕੀ ਹਾਲ ਆ? ਇਹ ਸਾਰੇ ਜਿੰਨੇ ਪੰਜਾਬ ਦੇ ਪੋਲੀਟੀਸ਼ੀਅਨ ਆ ਨਾ, ਇਹ ਸਾਰਿਆਂ ਦਾ ਯੋਗਦਾਨ ਹੈ। ਕੋਈ ਜਿਹੜੀ ਪੰਜਾਬ ਦੀ ਪੁਲਿਸ ਦੀ ਭਰਤੀ ਵੀ ਆ ਉਹਦੇ ਵਿੱਚ ਵੀ ਤੁਸੀਂ ਦੇਖੋ ਵੱਧ ਤੋਂ ਵੱਧ ਜਿਹੜੀ ਸਿਲੈਕਸ਼ਨ ਹੈ ਨਾ ਉਹ ਬਾਹਰਲੀ ਸਟੇਟਾਂ ਦੀ ਆ। ਜਿਹੜੇ ਪੰਜਾਬ ਦੇ ਮੁੰਡੇ ਆ ਉਹਨਾਂ ਨੂੰ ਇਹਨਾਂ ਨੇ ਅਣਗੌਲਿਆ ਕੀਤਾ ਆ, ਤੇ ਇਹਦੇ ਵਾਸਤੇ ਜ਼ਿੰਮੇਵਾਰ ਜਿਹੜੇ ਨੇ ਇਹਨਾਂ ਨੂੰ ਆਪਣੇ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਖਾਂਦੇ ਮਤਲਬ ਪੰਜਾਬ ਦਾ ਨੇ, ਤੇ ਲੇਕਿਨ ਜਿਹੜੀ SC ਆ ਉਹ ਬਾਹਰਲੀ ਸਟੇਟਾਂ ਨੂੰ ਕਰਾਉਂਦੇ ਨੇ, ਹੈ ਨਾ। ਇਹਦੇ ਵਾਸਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਲੋਕਾਂ ਨੂੰ ਸੁਚੇਤ ਕਰਦੇ ਹੋ। ਇਹਦੀ ਜਿਹੜੀ ਪਰਸੈਂਟੇਜ ਹੈ ਦੱਸਿਓ ਸਾਰੀ ਵੀ ਪੰਜਾਬ ਦੇ ਵਿੱਚ ਕਿੰਨੀ ਪਰਸੈਂਟ ਜਿਹੜੇ ਬਾਹਰਲੀ ਸਟੇਟਾਂ ਦੇ ਅਸੀਂ ਰੱਖ ਸਕਦੇ, ਕਿੰਨੇ ਨਹੀਂ। ਇਹਨਾਂ ਨੂੰ ਜਿਹੜੇ ਅਨਪੜ੍ਹ ਗਵਾਰ ਜਿਹੜੇ ਬਿਠਾਏ ਹੋਏ ਨਾ ਸੀਟਾਂ ਦੇ ਉੱਤੇ, ਇਹਨਾਂ ਨੂੰ ਵੀ ਦੱਸੋ ਕਿੰਨੇ ਪਰਸੈਂਟ ਹੋਣੇ ਚਾਹੀਦੇ ਆ। ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਥੈਂਕ ਯੂ, ਸਤਿ ਸ਼੍ਰੀ ਅਕਾਲ।
ਦੇਖੋ, ਇੱਕ ਤਾਂ ਜਿਹੜਾ ਚੰਡੀਗੜ੍ਹ ਦੀ ਤੁਸੀਂ ਗੱਲ ਕਰਦੇ ਹੋ, ਹੁਣ ਚੰਡੀਗੜ੍ਹ ਨੂੰ ਜਦੋਂ ਆਪਾਂ ਜਾਂਦੇ ਆ, ਮੇਨ ਜਦੋਂ ਐਂਟਰ ਕਰਦੇ ਆ ਉਹਦੇ ਉੱਤੇ ਸਾਈਨ ਆਉਂਦਾ ਵੈਲਕਮ ਟੂ ਸਿਟੀ ਬਿਊਟੀਫੁਲ। ਹੁਣ ਤਾਂ ਉਹ ਸਾਈਨ ਦੇ ਰੂਪ ਦੇ ਵਿੱਚ ਹੀ ਜਿਹੜਾ ਜੀ ਉਹ ਰਹਿ ਗਿਆ। ਜਿੰਨੇ ਉੱਥੇ ਜੋ ਕੁਛ ਜਿਹੜੇ ਤਰੀਕੇ ਨਾਲ ਚੱਲਦਾ 60-40 ਦੀ ਅਨੁਪਾਤ ਸੀਗੀ ਜੀ ਪਹਿਲਾਂ, ਜਿਹੜੀ ਲਿਖਤ ਰੂਪ ਦੇ ਵਿੱਚ ਸੀਗੀ। ਇਹ ਤੁਸੀਂ ਫਿਕਰਮੰਦ ਹੋ, ਬਾਹਰ ਬੈਠੇ ਹੋ। ਇੱਥੇ ਇੱਥੇ ਸਵਾਲ ਇਹ ਹੈ ਕਿ ਇੱਥੇ ਇੱਥੇ ਕੋਈ ਫਿਕਰਮੰਦ ਨਹੀਂ ਹੈਗਾ ਇਸ ਮਾਮਲੇ ਦੇ ਉੱਤੇ ਕਿ ਜਦੋਂ ਗੱਠਜੋੜ ਵਾਲੀ ਸਰਕਾਰ ਸੀਗੀ ਅਕਾਲੀ ਭਾਜਪਾ, ਉਹਨਾਂ ਨੇ ਹੌਲੀ ਹੌਲੀ ਕਰਕੇ ਚੰਡੀਗੜ੍ਹ ਤੋਂ ਛੱਡ ਹੀ ਦਿੱਤਾ ਜੀ ਆਪਣਾ ਜਿਹੜਾ ਇੱਕ ਕਿਸਮ ਦੇ ਨਾਲ ਜਿਹੜਾ ਸਾਡਾ ਹੱਕ ਸੀਗਾ। ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਿਆ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਚੰਡੀਗੜ੍ਹ ਤੋਂ ਕੀ ਲੈਣਾ, ਕਿ ਜੇ ਉਹ ਪੰਜਾਬ ਨੂੰ ਮਿਲ ਵੀ ਗਿਆ ਤੇ ਉਹਦੇ ਨਾਲ ਕੀ ਹੋਊਗਾ। ਗੱਲ ਇਹ ਨਹੀਂ ਹੈਗੀ, ਗੱਲ ਹੁੰਦੀ ਆ ਆਪਣੇ ਹੱਕਾਂ ਪ੍ਰਤੀ ਸੁਚੇਤ ਰਹਿਣ ਦੀ। ਜਦੋਂ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਲੱਗਿਆ ਤੇ ਉਦੋਂ ਵਿੱਚ ਜਿਹੜੀਆਂ ਮੁੱਖ ਮੰਗਾਂ ਸੀਗੀਆਂ, ਉਹਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀਗਾ, ਉਹਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੀ ਸੀਗਾ। ਉਹ ਤਾਂ ਭੁੱਲ ਭੁਲਾ ਗਿਆ। ਜਿਨ੍ਹਾਂ ਨੇ ਇੰਨੀ ਸਿਆਸਤ ਕੀਤੀ ਇਹਨਾਂ ਮੁੱਦਿਆਂ ਦੇ ਉੱਤੇ, ਅਕਾਲੀ ਦਲ ਨੇ ਇਹ ਹੱਕ ਹਕੂਕ ਹੀ ਛੱਡ ਦਿੱਤੇ। ਆਪਣੇ ਸਾਰੇ ਦਫ਼ਤਰ, ਮੈਕਸਿਮਮ ਦਫ਼ਤਰ ਜਿਹੜੇ ਪੰਜਾਬ ਸਰਕਾਰ ਦੇ ਸੀਗੇ, ਉਹ ਚੰਡੀਗੜ੍ਹ ਤੋਂ ਤਬਦੀਲ ਕਰਕੇ ਮੋਹਾਲੀ ਦੇ ਵਿੱਚ ਲੈ ਆਂਦੇ। ਤੁਹਾਡਾ ਖਤਮ ਹੋ ਗਿਆ। ਅੱਜ 60-40 ਵਾਲਾ ਹੈ ਹੀ ਨਹੀਂ ਉੱਥੇ ਹਰਿਆਣੇ ਦੇ ਵਿੱਚ। 60% ਕਿੱਥੇ, ਪੰਜਾਬ ਦੇ ਮੁੰਡੇ ਹੀ ਨਹੀਂ ਗਏ ਜੀ। ਤੁਹਾਨੂੰ ਕੋਈ ਟਾਵਾਂ ਜਿਹੜਾ ਉਹ ਪੱਗ ਵਾਲਾ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਮਿਲਦਾ, ਕੋਈ ਟਾਵੇਂ ਕਿਤੇ ਕਿਤੇ ਤੁਹਾਨੂੰ ਖੜੇ ਦਿੰਦੇ ਆ। ਹੋ ਸਕਦਾ ਉਹ ਹਰਿਆਣੇ ਦੇ ਵਿੱਚੋਂ ਹੋਣ, ਇਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਦੇ ਵਿੱਚੋਂ ਹੋਣ। ਜਿੱਥੋਂ ਤੱਕ ਦੂਜੇ ਸੂਬਿਆਂ ਦੀ ਗੱਲ ਤੁਸੀਂ ਪੰਜਾਬ ਦੇ ਵਿੱਚ ਕਹੀ ਆ, ਜੇ ਸਹੀ ਪੁੱਛੋ ਤਾਂ ਕੋਈ ਵੀ ਨਹੀਂ ਰੱਖਿਆ ਜਾ ਸਕਦਾ ਜੀ, ਕਿਉਂਕਿ ਉਹਦੇ 'ਚ ਪੰਜਾਬੀ ਕੰਪਲਸਰੀ ਹੈ। ਪੰਜਾਬੀ ਇਹਨਾਂ ਨੇ ਬਾਅਦ ਦੇ ਵਿੱਚ ਉਹ ਕਿੱਥੋਂ ਬਣਾ ਲਈ। ਮੇਰੇ ਕੋਲੇ ਕੁਛ ਜਿਹੜੀ ਜਾਣਕਾਰੀ ਹੈਗੀ ਆ, ਜਿਹੜੀ ਮੈਂ ਅੱਗੇ ਪਹੁੰਚਾਈ ਵੀ ਆ ਜਦੋਂ ਦੀ ਆਹ ਸਾਰੀ ਇਨਵੈਸਟੀਗੇਸ਼ਨ ਦੀ ਗੱਲ ਚੱਲੀ ਆ। ਇੱਕ OST ਸੀ ਸਾਬਕਾ ਹੁਣ ਹੋ ਗਏ ਮੁੱਖ ਮੰਤਰੀ ਦਾ, ਉਹਦੇ ਜਿਹੜਾ ਘਰੇ ਕਿਚਨ ਦੇ ਵਿੱਚ ਕੰਮ ਕਰਦਾ ਕੁੱਕ ਦਾ, ਉਹਦਾ ਖਾਨਸਾਮਾ ਜਿਹੜਾ, ਉਹਦੇ ਮੁੰਡੇ ਨੂੰ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ। ਉਹ ਇਸ ਸੂਬੇ ਦਾ ਹੀ ਨਹੀਂਗਾ ਜੀ। ਉਹ ਹੁਣ ਉਹਦਾ ਸਰਟੀਫਿਕੇਟ ਕਿੱਥੋਂ ਆਇਆ? ਮੁਸ਼ਕਲ ਇਹ ਆ, ਅਸੀਂ ਇਸ ਚੀਜ਼ ਦੇ ਵਾਸਤੇ ਤਾਂ ਲੜ ਲਈਏ ਜਾਂ ਲੜਦੇ ਆ ਜਾਂ ਲੜਾਂਗੇ ਵੀ ਕਿ ਪੰਜਾਬ ਦੇ ਨਾਲ ਧੱਕਾ ਕਰਦਾ, ਕੇਂਦਰ ਧੱਕਾ ਕਰਦਾ, ਦੂਜੇ ਸੂਬੇ ਧੱਕਾ ਕਰਦੇ ਆ। ਹੁਣ ਇਸ ਮਾਮਲੇ ਦੇ ਉੱਤੇ ਕੀ ਕਹੀਏ ਜੀ ਅਸੀਂ? ਇਹ ਤੁਹਾਡੀ ਗੱਲ ਬਿਲਕੁਲ ਜਿਹੜੀ ਉਹ ਠੀਕ ਹੈ। ਗੁਰਬਾਣੀ ਵੀ ਅਕਿਰਤ ਘਣ ਨੂੰ ਸਭ ਤੋਂ ਮਾੜਾ ਕਹਿੰਦੀ ਹੈ। ਇਹ ਲੋਕ ਜਿਹੜੇ ਪੰਜਾਬ ਦਾ ਖਾਂਦੇ ਆ ਪਰ ਪੰਜਾਬ ਦੇ ਵਿਰੋਧ ਦੇ ਵਿੱਚ ਖੜੇ ਹੁੰਦੇ, ਲੁੱਟ ਕੇ ਖਾ ਗਏ ਪੰਜਾਬ ਨੂੰ ਚੁਫੇਰੇ ਤੋਂ ਜੀ, ਜਿਹੜਾ ਚਾਹੇ ਉਹ ਸਿਆਸੀ ਰੂਪ ਦੇ ਵਿੱਚ ਹੈ, ਚਾਹੇ ਉਹ ਜਿਹੜਾ ਜੀ ਉਹ ਕਰ ਕਰਕੇ ਪੰਜਾਬ ਦੇ ਉੱਤੋਂ ਹੌਲੀ ਹੌਲੀ ਹੱਕ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਅੱਜ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਕੰਪਲਸਰੀ ਕਰਾਂਗੇ ਪ੍ਰਾਈਵੇਟ ਜਾਂ ਸਰਕਾਰੀ ਨੌਕਰੀਆਂ ਦੇ ਵਿੱਚ ਕੋਟਾ ਜਿਹੜਾ ਉਹ ਸਿਸਟਮ ਹੈ, ਪਰ ਜਿਹੜੇ ਤੁਸੀਂ ਇੱਕ ਸਾਜ਼ਿਸ਼ ਦੇ ਤਹਿਤ ਇੰਨਾ ਬੰਦਾ ਜਿਹੜਾ ਉਹ ਲਿਆ ਕੇ ਵਸਾਤਾ, ਮੈਂ ਉਹਨਾਂ ਦੇ ਵੀ ਵਿਰੋਧ ਦੇ ਵਿੱਚ ਨਹੀਂ ਗਾ ਜੀ, ਕਿਉਂਕਿ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵਸੇ, ਉੱਥੋਂ ਦੇ ਪੱਕੇ ਨਾਗਰਿਕ ਬਣ ਗਏ, ਉੱਥੋਂ ਦੀਆਂ ਉਹ ਸਹੂਲਤਾਂ ਲੈ ਰਹੇ ਨੇ, ਉੱਥੇ ਸਿਆਸਤ ਦੇ ਵਿੱਚ ਉਹ ਚਲੇ ਗਏ। ਇਹ ਠੀਕ ਹੈ ਕਿ ਇੱਥੇ ਵੀ ਉਹ ਆਉਣੇ ਸੀਗੇ, ਕਿਸੇ ਨਾ ਕਿਸੇ ਨੇ ਉਹਨਾਂ ਦੀ ਜਗ੍ਹਾ ਲੈਣੀ ਸੀਗੀ, ਪਰ ਉਹ ਜਗ੍ਹਾ ਲੈਣੀ ਤੇ ਇੱਕ ਸਾਜ਼ਿਸ਼ ਦੇ ਤਹਿਤ ਵਸਾਉਣਾ, ਇਹ ਦੋ ਡਿਫਰੈਂਟ ਗੱਲਾਂ ਨੇ। ਇਹਨੂੰ ਦੋ ਡਿਫਰੈਂਟ ਐਂਗਲ ਤੋਂ ਜੇ ਵੇਖੋਗੇ ਤੇ ਕਹਾਣੀ ਸਮਝ ਆਊਗੀ ਕਿ ਪੰਜਾਬ ਦੇ ਨਾਲ ਹੋ ਕੀ ਰਿਹਾ ਜੀ। ਅਗਲੇ ਕਾਲਰ ਨੇ ਆਸਟ੍ਰੇਲੀਆ ਤੋਂ। ਜੋਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ ਪੰਨੂ ਜੀ, 2 ਸਵਾਲ ਛੋਟੇ ਆ। ਜਦੋਂ ਕੈਪਟਨ ਮੁੱਖ ਮੰਤਰੀ ਸੀ ਉਸ ਟਾਈਮ ਜੇ ਰਾਗ ਗਾਏ ਜਾਂਦੇ ਸੀ ਜੀ, ਆਪਣਾ ਕੇਬਲ ਤੇ ਕਬਜ਼ਾ ਅਕਾਲੀ ਦਲ ਦਾ ਜੀ, ਆਪਣਾ ਸਿੱਧਾ ਲਾਈਵ ਨਹੀਂ ਹੋ ਰਿਹਾ, ਅਕਾਲੀ ਦਲ ਹੋਣ ਨਹੀਂ ਦੇ ਰਿਹਾ ਜੀ। ਪਰ ਸਿੱਧੂ ਕਹਿੰਦਾ ਸ਼ਰਾਬ ਤੇ ਜੀ ਇਹ ਕਾਲਾ ਧੰਦਾ ਚੱਲ ਰਿਹਾ ਜਾਂ ਰੇਤਾ ਜੀ। ਇੱਕ ਤਾਂ ਭਾਜੀ ਇਹ ਤੇ ਦੱਸਿਓ ਇਹਨਾਂ ਕੋਈ ਕੰਮ ਕਰ ਕੀਤਾ ਜੀ। ਦੂਜਾ ਕੰਮ ਕਰ ਇਹ ਆ ਭਾਜੀ, ਦੇਖੋ ਚੰਡੀਗੜ੍ਹ ਸਾਡਾ ਆ, ਸਾਨੂੰ ਪਿਆਰ ਆ ਉਸ ਚੀਜ਼ ਨਾਲ, ਸਾਡੇ ਪਿੰਡ ਜਾੜ ਕੇ ਵਸਿਆ ਹੋਇਆ ਕੀ ਆ ਕਿ ਕਈ ਦੂਜੇ ਸ਼ਹਿਰ ਚੰਡੀਗੜ੍ਹ ਨਹੀਂ ਬਣਾ ਸਕਦੇ ਚੰਡੀਗੜ੍ਹ ਵਰਗੇ। ਚੰਡੀਗੜ੍ਹ ਕਿਹੜਾ ਜੀ ਆਪਣੇ ਨਿਊਯਾਰਕ ਦੇ ਵਿੱਚੋਂ ਕੱਟਿਆ ਹੋਇਆ ਹੈਗਾ, ਤਾਂ ਪੰਜਾਬੀ ਧਰਤੀ ਦੇ ਉੱਪਰੋਂ ਆ ਜੀ। ਆਹ ਭੈਣ ਜੀ ਸੁਣ ਲੈਣ ਦਿਓ ਜੀ। ਦੇਖੋ, ਉਹ ਅਜੇ ਕਹਿ ਰਹੇ ਆ ਕਿ ਪੁਲਿਸ ਵਾਲੇ ਲਾਏ ਜਾਣਗੇ ਕਿ ਨਜਾਇਜ਼ ਸ਼ਰਾਬ ਦੀ ਸਮਗਲਿੰਗ ਰੋਕੀ ਜਾਵੇ ਪੰਜਾਬ ਦੇ ਵਿੱਚ। ਇੱਥੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਕੰਮ ਕਰ ਰਹੇ ਆ, ਸਾਰੇ ਕਹਿ ਰਹੇ ਆ ਕਿ ਕੰਮ ਕਰ ਰਹੇ ਆ। ਮੰਤਰੀ ਵੀ ਕਹਿ ਰਹੇ ਆ ਕਿ ਰਾਜਾ ਵੜਿੰਗ ਹੋਰੀ ਕੰਮ ਕਰ ਰਹੇ ਆ। ਉਹ ਮੰਤਰੀ ਵੀ ਕਹਿ ਰਹੇ ਆ ਜਿਨ੍ਹਾਂ ਨੇ ਆਪਣਾ ਅਜੇ ਤੱਕ ਰਿਪੋਰਟ ਕਾਰਡ ਨਹੀਂ ਦੱਸਿਆ। ਤੁਸੀਂ ਕੇਬਲ ਦੀ ਗੱਲ ਕਹੀ ਹੈ ਜੀ, ਕੋਈ ਗੱਲ ਹੀ ਨਹੀਂ ਐਡੀ, ਕਿਸੇ ਨੇ ਕੋਈ ਕੀਤੀ ਹੋਈ ਨਹੀਂ, ਨਾ ਕੋਈ ਕਰਨੀ ਹੈ। ਜੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਐਕਸਟਰਾ ਪੁਲਿਸ ਵਾਲੇ ਲਾਵਾਂਗੇ ਕਿ ਸ਼ਰਾਬ ਦੀ ਸਮਗਲਿੰਗ ਦੂਜੇ ਰਾਜਾਂ ਤੋਂ ਰੋਕੀ ਜਾ ਸਕੇ, ਦੂਜੇ ਰਾਜਾਂ ਦੀ ਤੁਸੀਂ ਰੋਕ ਸਕਦੇ ਹੋ। ਜਿਹੜੀ
ਪੰਜਾਬ ਦੇ ਅੰਦਰੋਂ ਸਮਗਲਿੰਗ ਹੁੰਦੀ ਆ, ਉਹ ਕੌਣ ਕਰਦਾ? ਉਹ ਪੰਜਾਬ ਦੇ ਅੰਦਰ ਲੱਗੀਆਂ ਡਿਸਟਿਲਰੀਆਂ ਕਰ ਰਹੀਆਂ ਨੇ। ਉਹ ਕਿਹਦੀਆਂ ਨੇ? ਉਹ ਰਾਜਨੀਤਿਕਾਂ ਦੀਆਂ ਨੇ। ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਨੇ ਪੰਜਾਬ ਦੇ ਵਿੱਚ, ਉਹ ਕਿਹਦੀਆਂ ਨੇ? ਉਹ ਰਾਜਨੀਤਿਕਾਂ ਦੀਆਂ ਨੇ। ਸ਼ਰੇਆਮ ਉਹਦੇ ਵਿੱਚ MLAs ਦੀ, ਕਾਂਗਰਸੀਆਂ ਦੇ MLAs ਦੀ ਸ਼ਮੂਲੀਅਤ ਨਜ਼ਰ ਆਉਂਦੀ ਆ। ਪਟਿਆਲੇ ਦੇ ਵਿੱਚ 3 ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸੀ, ਕੀ ਬਣਿਆ? ਬਾਦਲ ਪਿੰਡ ਦੇ ਵਿੱਚ ਨਕਲੀ ਸ਼ਰਾਬ ਦੀ ਬਹੁਤ ਵੱਡੀ ਫੈਕਟਰੀ ਫੜੀ ਗਈ ਸੀ, ਕੀ ਬਣਿਆ? ਕੁਛ ਵੀ ਨਹੀਂ ਹੋਇਆ ਜੀ ਉਸ ਮਸਲੇ ਦੇ ਉੱਤੇ। ਹੁਣ ਇਸ ਵੇਲੇ ਇਹ ਕਿਹਾ ਜਾ ਰਿਹਾ ਜੀ ਕਿ ਬੜਾ ਕੰਮ ਹੋ ਰਿਹਾ। ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਇੱਕ ਦਿਨ ਮੇਰਾ ਖਿਆਲ 4-5 ਦਿਨ ਪਹਿਲਾਂ 2 ਜਾਣੇ ਸਸਪੈਂਡ ਕਰਤੇ ਪੁਲਿਸ ਵਾਲੇ, ਕਹਿੰਦੇ ਉਹ ਨਾਕੇ ਤੇ ਹੈ ਨਹੀਂ ਸੀ। ਅੱਜ ਹੁਣ ਇਹ ਆ ਰਿਹਾ ਕਿ ਉਹਨਾਂ ਨੇ ਅਜਨਾਲੇ ਦੇ ਵਿੱਚ 2 ASI ਸਸਪੈਂਡ ਕਰਤੇ, ਉਹਨਾਂ ਨੇ ਅਚਾਨਕ ਛਾਪਾ ਮਾਰਿਆ, ਉਹ ਨੌਕਰੀ ਤੇ ਹੈ ਨਹੀਂ ਸੀ। ਇੱਕ ਗ੍ਰਹਿ ਮੰਤਰੀ ਦੀ ਇਹ ਡਿਊਟੀ ਨਹੀਂ ਹੁੰਦੀ ਕਿ ਉਹ ਨਾਕੇ ਦੇ ਉੱਤੇ ਜਾ ਕੇ ਛਾਪੇਮਾਰੀ ਕਰੇ ਤੇ ਉੱਥੇ 2 ਜਾਣਿਆਂ ਨੂੰ ਸਸਪੈਂਡ ਕਰ ਦੇ। ਗ੍ਰਹਿ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ SSP ਸੱਦਣੇ ਹੁੰਦੇ ਆ। ਉਹਨਾਂ ਨੂੰ ਸੱਦ ਕੇ ਕਹਿਣਾ ਹੁੰਦਾ ਕਿ ਮੈਨੂੰ ਹਰ ਨਾਕੇ ਦੇ ਉੱਤੇ ਪ੍ਰੋਪਰ ਬੰਦੇ ਜਿਹੜੇ ਉਹ ਖੜੇ ਹੋਣੇ ਚਾਹੀਦੇ ਆ, ਤੇ ਜੇ ਕੋਈ ਨਹੀਂ ਕਰ ਰਿਹਾ ਡਿਊਟੀ, SSP ਉਹਨਾਂ ਨੂੰ ਸਸਪੈਂਡ ਕਰੇ। SSPs ਦੀ ਮੀਟਿੰਗ ਹੁੰਦੀ ਸੀਗੀ ਪਹਿਲਾਂ ਮਹੀਨੇ ਬਾਅਦ, ਉਹਦੇ ਵਿੱਚ ਦੱਸਿਆ ਜਾਂਦਾ ਹੁੰਦਾ ਸੀਗਾ ਕਿ ਕਿਸ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਦਾ ਕ੍ਰਾਈਮ ਵਧਿਆ ਘਟਿਆ। ਉਹ ਸਾਰਾ ਕੁਝ ਖਤਮ ਹੋ ਗਿਆ। ਉਹ ਮੀਟਿੰਗਸ ਹੁੰਦੀਆਂ ਹੀ ਨਹੀਂ ਕਿਤੇ। ਮਤਲਬ ਕਿ ਸਿਰਫ ਇੱਥੇ ਜਿਹੜੀ ਰਾਜਨੀਤੀ ਹੋ ਰਹੀ ਆ ਨਾ ਜੀ, ਉਹ ਹੋ ਰਹੀ ਆ ਬਿਆਨਾਂ ਦੇ ਉੱਤੇ। ਬਿਆਨ ਦੇ ਕੇ ਰੋਜ਼ ਅਖਬਾਰਾਂ ਦੇ ਵਿੱਚ ਲੱਗਦੇ, ਉਹਦੀ ਬੱਲੇ ਬੱਲੇ ਜਿਹੜੀ ਉਹ ਕਰਾਈ ਜਾ ਰਹੀ ਹੈ। ਹੁਣ ਇੱਥੇ ਬੱਸਾਂ ਭਰੀਆਂ ਪਈਆਂ ਨੇ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਾਉਂਦਾ ਮਸਲੇ ਹੱਲ। ਮੈਨੂੰ ਪੰਜਾਬ ਦਾ ਮਸਲਾ ਦੱਸੋ, ਇੱਕ ਸਿੰਗਲ ਕੋਈ, ਜਿਹਨੂੰ ਆਪਾਂ ਕਹੀਏ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਮਸਲਾ ਹੱਲ ਕਰ ਦਿੱਤਾ। ਉਹ ਕਿਹੜਾ ਮਸਲਾ ਜਿਹੜਾ ਬਹੁਤ ਫਸਿਆ ਹੋਇਆ ਸੀ, ਉਹ ਹੱਲ ਹੋ ਗਿਆ? ਕੋਈ ਵੀ ਨਹੀਂ। ਇੱਕ ਸਿੰਗਲ ਵੀ ਮਸਲਾ ਨਹੀਂ। ਇਹ ਸਿਰਫ ਐਲਾਨ ਕਰ ਰਹੇ ਆ ਜੀ, ਆ ਵੀ ਅਸੀਂ ਕਰ ਦਿਆਂਗੇ, ਆ ਵੀ ਅਸੀਂ ਕਰ ਦਿਆਂਗੇ, ਆ ਵੀ ਕਰ ਦਿਆਂਗੇ। ਉਹ ਸਿਰਫ ਇਸ ਕਰਕੇ ਕਿ 4.5 ਸਾਲ ਨੂੰ ਲੋਕ ਭੁੱਲ ਜਾਣ ਤੇ ਉਹ ਯਾਦ ਉਹਨਾਂ ਨੂੰ ਆਹੀ ਚੀਜ਼ਾਂ ਜਿਹੜੀਆਂ ਉਹ ਰਹਿਣ। ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਅਸਰ ਵੀ ਦਿਸ ਰਿਹਾ। ਇਹ ਵੀ ਇਹਨੇ ਕਿ ਨਹੀਂ ਅਸਰ ਨਹੀਂ ਦਿਸ ਰਿਹਾ, ਅਸਰ ਦਿਸ ਰਿਹਾ। ਉਹ ਕਹਿੰਦੇ ਜੀ ਹਾਂ ਬੰਦਾ ਗੱਲ ਤਾਂ ਠੀਕ ਕਰ ਰਿਹਾ, ਮਸਲੇ ਹੱਲ ਕਿੱਥੋਂ ਕਰਵਾ ਰਿਹਾ, ਕਿਹੜੇ ਮਸਲੇ ਹੱਲ ਕਰਵਾ ਰਹੇ ਨੇ, ਇਹਦੇ ਉੱਤੇ ਕੋਈ ਗੱਲ ਨਹੀਂ ਕਰਦਾ ਜੀ। ਅੱਗੇ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਆਹ ਜਿਹੜੀ ਗੱਲ ਤੁਸੀਂ ਕਹਿੰਦੇ ਜੇ ਘਰ ਘਰ ਵਿੱਚ ਚੱਲੀ ਗੱਲ, ਚੰਨੀ ਕਰਾਉਂਦਾ ਮਸਲੇ ਹੱਲ, ਜਿਹੜਾ ਰਸਤੇ ਦੇ ਵਿੱਚ ਕੋਈ ਗਰੀਬ ਦਿਸ ਪੈਂਦਾ ਉਹਦਾ ਤਾਂ ਮਸਲਾ ਚਲੋ ਹੱਲ ਹੋ ਜਾਂਦਾ। ਹੁਣ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹ ਤਾਂ ਚੰਨੀ ਸਾਹਿਬ ਦੇ ਨਾਂ ਦੇ ਮੱਥੇ ਲੱਗਣੇ ਆ, ਨਾ ਉਹਨਾਂ ਨੂੰ ਫਿਰ ਛੱਡਿਆ ਜਾਊਗਾ। ਮੇਰਾ ਮਤਲਬ ਵੀ ਜਿਹੜੇ ਹੁਣ ਕਈ ਨਜਾਇਜ਼ ਹੀ ਬੈਠੇ ਹੋਏ ਆ, ਨਿੱਕੇ ਨਿੱਕੇ ਮਾਈਨਰ ਕੇਸਾਂ ਵਾਲੇ, ਉਹਨਾਂ ਨੂੰ ਚੰਨੀ ਸਾਹਿਬ ਨੂੰ ਛੱਡਣਾ ਨਹੀਂ ਚਾਹੀਦਾ। ਕਮ ਸੇ ਕਮ ਜਦੋਂ ਦਿਨ ਦਿਹਾੜ ਆਉਂਦਾ ਨਾ, ਜਿੱਦਾਂ ਗੁਰੂ ਨਾਨਕ ਦਾ ਗੁਰਪੁਰਬ ਆ ਰਿਹਾ, ਉਹਦੇ ਜਨਮ ਦਿਨ ਤੇ ਕੁਛ ਨਾ ਕੁਛ ਜਨਤਾ ਨੂੰ ਇਹੋ ਜਿਹਾ ਤੋਹਫਾ ਦੇਣਾ ਚਾਹੀਦਾ ਵੀ ਅਸੀਂ ਇੰਨੇ ਬੰਦੇ ਰਿਹਾ ਕਰ ਦਿੱਤੇ ਜਿਨ੍ਹਾਂ ਤੇ ਬਿਲਕੁਲ ਮਾਈਨਰ ਕੇਸ ਸੀ। ਜਿੱਦਾਂ ਕਿਤਾਬਾਂ ਪੜ੍ਹਨ ਵਾਲੇ ਜਿਹੜੇ ਅੰਦਰ ਕੀਤੇ ਆ, ਦੱਸੋ ਕਿਤਾਬਾਂ ਪੜ੍ਹਨਾ ਕੋਈ ਗੁਨਾਹ ਨਹੀਂ। ਆਹ ਜੱਗੀ ਜੌਲ ਦਾ ਮਸਲਾ ਵੀ ਬਿਲਕੁਲ ਮਾਮੂਲੀ ਜਿਹਾ ਸੀ। ਇਹੋ ਜਿਹੇ ਬੰਦੇ ਜਿਹੜੇ ਨਾਰਮਲ ਕੇਸਾਂ ਵਾਲੇ ਆ ਨਾ, ਇਹੋ ਜਿਹਾ ਕੋਈ ਸਰਕਾਰ ਨੂੰ ਤੋਹਫਾ ਦੇਣਾ ਚਾਹੀਦਾ। ਜੇ ਮੁੱਖ ਮੰਤਰੀ ਉਹਨਾਂ ਨੂੰ ਫੜ ਸਕਦਾ, ਜੇਲ੍ਹ 'ਚ ਕਰ ਸਕਦਾ, ਤੇ ਮੁੱਖ ਮੰਤਰੀ ਰਿਹਾ ਵੀ ਕਰ ਸਕਦਾ। ਚੰਨੀ ਸਾਹਿਬ ਜਦੋਂ ਕੋਈ ਜਾਂਦੇ ਆ ਖਰੜ ਨੂੰ ਜਾਂਦੇ ਆ, ਫਲਾਨੇ ਗਰੀਬ ਰਸਤੇ 'ਚ ਮਿਲ ਪਿਆ ਤੇ ਉਹਦਾ ਜੀ ਆਹ ਮਸਲਾ ਹੱਲ ਕਰਤਾ, ਉਹਦਾ ਬੱਚਾ ਗਰੀਬ ਸੀ, ਉਹਨੂੰ ਫੀਸ ਦੇਤੀ। ਹੁਣ ਚੰਨੀ ਸਾਹਿਬ ਸਾਡੇ ਪਿੰਡ ਵਾਲ ਤਾਂ ਜਾਂਦੇ ਹੀ ਨਹੀਂ ਪੱਟੀ ਏਰੀਏ ਦੇ ਵਿੱਚ, ਉਧਰ ਦੇ ਗਰੀਬ ਫਿਰ ਕੀ ਕਰਨਗੇ? ਜਦ ਕਿ ਕਾਨੂੰਨ ਚਾਹੀਦਾ ਸਾਰੇ ਗਰੀਬਾਂ ਲਈ ਕੋਈ ਨਾ ਕੋਈ ਐਲਾਨ ਕਰਨਾ ਵੀ ਸਾਰੇ ਗਰੀਬਾਂ ਨੂੰ ਉੱਪਰ ਚੱਕਿਆ ਜਾਊਗਾ, ਉਹਨਾਂ ਦੀ ਪੜ੍ਹਾਈ ਫ੍ਰੀ ਕੀਤੀ ਜਾਊਗੀ, ਉਹਨਾਂ ਦੇ ਹਸਪਤਾਲ ਦੇ ਬਿੱਲ ਮਾਫ ਕੀਤੇ ਜਾਣਗੇ। ਸਾਰੇ ਗਰੀਬਾਂ ਲਈ ਚਾਹੀਦਾ, ਨਾ ਕਿ ਇੱਕ ਲਈ। ਮੇਰਾ ਇੱਕ ਤਾਂ ਇਹ ਸਵਾਲ ਆ। ਨੰਬਰ 2 ਤੇ ਇਹ ਸਵਾਲ ਆ ਖਹਿਰਾ ਸਾਹਿਬ ਦਾ, ਜਿਹੜਾ ਉਹਨਾਂ ਨੂੰ ED ਨੇ ਫੜਿਆ। ਇੱਥੇ ਤਾਂ ਦੇਖੋ ਆਪ ਵਾਲੀ ਪਾਰਟੀ ਨੇ ਧੜਾ ਧੜ ਬੰਦੇ ਭੇਜੇ, ਪੈਸੇ ਇਕੱਠੇ ਕਰ ਲਈ। ਭਗਵੰਤ ਮਾਨ ਵੀ ਆਇਆ, ਘੁੱਗੀ ਵੀ ਆਇਆ, ਹੋਰ ਕਈ ਬੰਦੇ ਆਏ, ਕਈਆਂ ਨੇ ਆਪਣੇ ਆਪ ਇੱਥੋਂ ਇਕੱਠੇ ਕਰਕੇ ਇਹਨੂੰ ਕੇਜਰੀਵਾਲ ਨੂੰ ਪੈਸੇ ਭੇਜੇ। ਕੀ ਗੱਲ, ਕੇਜਰੀਵਾਲ ਨੂੰ ਤਾਂ ਕੋਈ ਪੁੱਛਦਾ ਨਹੀਂ, ਤੇ ਖਹਿਰੇ ਤੇ ਕਿਉਂ ਹਰ ਵਾਰੀ ED ਮਤਲਬ ਉਹ ਨਜ਼ਲਾ ਝਾੜਦੀ ਆ? ਇਹ 2 ਸਵਾਲ ਦੱਸਿਓ ਜੀ ਜਰਾ। ਥੈਂਕ ਯੂ ਜੀ। ਦੇਖੋ, ਜਿਹੜੀ ਤਾਂ ਤੁਸੀਂ ਪਹਿਲੀ ਗੱਲ ਕਹੀ ਆ ਕਿ ਜੇਲ੍ਹਾਂ ਦੇ ਵਿੱਚ ਤੁਸੀਂ 2-3 ਚੀਜ਼ਾਂ ਉਹਦੇ 'ਚ ਮਿਕਸ ਕਰ ਰਹੇ ਹੋ। ਇੱਕ ਤਾਂ ਮਾਈਨਰ, ਇੱਕ ਜਿਹੜਾ ਹੁਣ ਜੱਗੀ ਜੌਲ ਦੇ ਉੱਤੇ ਉਹ UAPA ਲੱਗਿਆ ਜੀ, ਤਾਂ ਇਸ ਕਰਕੇ ਉਹਨੂੰ ਤੁਸੀਂ ਮਾਈਨਰ ਕੇਸਾਂ ਦੇ ਵਿੱਚ ਨਹੀਂ ਗਿਣ ਸਕਦੇ ਜੀ। ਧਾਰਾ ਦੇ ਹਿਸਾਬ ਦੇ ਨਾਲ ਮੈਂ ਇਹ ਕਹਿ ਰਿਹਾ, ਉਹ ਧਾਰਾ ਤੁਹਾਨੂੰ ਜਾਣਾ ਹੀ ਪਊਗਾ ਜੀ ਥਰੂ ਕੋਰਟ ਦੇ। ਕੋਰਟਾਂ ਬੰਦ ਰਹੀਆਂ 2 ਸਾਲ ਤੋਂ, ਅਜੇ ਵੀ ਫਿਜ਼ੀਕਲੀ ਨਹੀਂ ਸਾਰੀਆਂ ਖੁੱਲਣ ਲੱਗੀਆਂ, ਕੁਝ ਖੁੱਲਣ ਲੱਗੀਆਂ ਨੇ, ਬਹੁਤੀਆਂ ਅਜੇ ਵੀ ਵਰਚੁਅਲੀ ਕੰਮ ਚੱਲੀ ਜਾਂਦਾ। ਤੇ ਉਹਦੇ ਵਿੱਚ ਵੀ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਹੀ ਕੇਸ ਸਾਹਮਣੇ ਜਿਹੜੇ ਸੁਣੇ
ਜਾ ਰਹੇ ਆ। ਜਿਹੜੀਆਂ ਜੇਲ੍ਹਾਂ ਨੇ ਨਾ ਉਹਦੇ ਵਿੱਚ ਵੀ ਇੱਕ ਵੱਡਾ ਕਰਪਸ਼ਨ ਚੱਲਦਾ। ਉਹ ਕਰਪਸ਼ਨ ਇਹ ਚੱਲਦਾ ਕਿ ਜਿਹੜੀਆਂ ਸੈਂਟਰਲ ਜੇਲ੍ਹਾਂ ਨੇ, ਪਰ ਜਿਹੜਾ ਕੈਦੀ ਉੱਥੇ ਹੈਗਾ ਜਾਂ ਜਿਹੜਾ ਹਵਾਲਾਤੀ ਹੈ, ਉਹਦੇ ਪਰ ਰੋਟੀ ਦਾ ਖਰਚਾ ਆਉਂਦਾ ਸੈਂਟਰ ਦੀ ਸਰਕਾਰ ਤੋਂ। ਉਹ ਕਿੰਨੀ ਕੁ ਗੰਦੀ ਰੋਟੀ ਜੇਲ੍ਹਾਂ ਦੇ ਵਿੱਚ ਦਿੱਤੀ ਜਾਂਦੀ ਆ, ਤੁਸੀਂ ਇਮੈਜਨ ਵੀ ਨਹੀਂ ਕਰ ਸਕਦੇ। ਮੰਨ ਲਓ ਜੇ ਇੱਕ ਕੈਦੀ ਦੇ ਵਾਸਤੇ 30 ਰੁਪਈਏ ਆਉਂਦੇ ਆ ਤੇ ਉਹਨੂੰ 3 ਰੁਪਈਏ ਦੀ ਰੋਟੀ ਮਸੀ ਦਿੱਤੀ ਜਾਂਦੀ ਹੈ। ਉਹ ਗਿਣਤੀ ਵਧਾਈ ਜਾਂਦੀ ਹੈ ਕਿ ਇੰਨੇ ਕੈਦੀ ਨੇ, ਇਹਨਾਂ ਦੀ ਰੋਟੀ ਜਿਹੜੀ ਉਹ ਦੇਣੀ ਆ, ਤੁਸੀਂ ਰੋਟੀ ਦੇ ਪੈਸੇ ਦੇਣੇ ਆ। ਸਮਝਣ ਦੀ ਕੋਸ਼ਿਸ਼ ਕਰਨਾ ਕਿ ਇਹ ਕਰਪਸ਼ਨ ਕਿਵੇਂ, ਕਿਹੜੇ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਆ। ਇਸ ਕਰਕੇ ਛੋਟੇ ਛੋਟੇ ਕੇਸਾਂ ਦੇ ਵਿੱਚ ਫੜੇ ਨੂੰ, ਹੁਣ ਮੰਨ ਲਓ 1 ਗ੍ਰਾਮ ਵਾਲਾ 2 ਗ੍ਰਾਮ ਵਾਲਾ ਜਿਹੜੇ ਫੜ ਕੇ ਡਰੱਗ ਦੇ ਕੇਸਾਂ ਦੇ ਵਿੱਚ ਇਹ ਗਿਣਤੀ ਵਧਾਈ ਜਾਂਦੇ ਆ ਕਿ ਇੱਥੇ ਪਿੱਛੇ ਜੇ ਇੱਕ ਡਰੱਗ ਦਾ ਮਾਮਲਾ ਚੱਲਦਾ ਸੀ, ਜਿਹੜਾ ਬੰਦਾ ਉਭਾਰਦਾ ਸੀ, ਉਹਨੂੰ ਅਫਸਰ ਕਹਿੰਦੇ ਆ ਤੂੰ ਇਹ ਦੱਸ ਕਿਹੜੇ ਕਿਹੜੇ ਪੀਂਦੇ ਆ ਉੱਥੇ, ਅਸੀਂ ਉਹਨਾਂ ਨੂੰ ਫੜਦੇ। ਉਹ ਕਹਿੰਦਾ ਜਿਹੜੇ ਪੀਂਦੇ ਆ ਮੈਂ ਉਹਨਾਂ ਦੇ ਨਾਮ ਨਹੀਂ ਦੱਸਣੇ। ਉਹਦੇ ਤੇ ਦਬਾਅ ਪਾਇਆ ਜਾ ਰਿਹਾ ਸੀ, ਤੂੰ ਵੇਚਣ ਵਾਲਿਆਂ ਦੇ ਨਾਵਾਂ ਦੇ ਉੱਤੇ ਕਿਉਂ ਗੱਲ ਕਰਦਾ, ਤੂੰ ਪੀਣ ਵਾਲਿਆਂ ਦੀ ਗੱਲ ਕਰ, ਅਸੀਂ ਉਹਨਾਂ ਨੂੰ ਫੜ ਲੈਂਦੇ ਆ। ਉਹ ਫੜ ਕੇ ਅੰਦਰ ਦਿੱਤੇ ਹੋਏ ਨੇ ਜੀ। ਉਸ ਪਾਸੇ ਵੱਲ ਕੋਈ ਵੀ ਜਿਹੜੀ ਉਹ ਸੁਣਵਾਈ ਨਹੀਂ ਹੋ ਰਹੀ। ਜਿਹੜੀ ਦੂਜੀ ਗੱਲ ਤੁਸੀਂ ਪੁੱਛੀ ਆ, ਦੇਖੋ ਇਸ ਮਾਮਲੇ ਦੇ ਉੱਤੇ ਮੈਂ ਇਸੇ ਹੀ ਪਲੇਟਫਾਰਮ ਤੋਂ ਬਹੁਤ ਵਾਰੀ ਇਹ ਗੱਲ ਕਹੀ ਆ, ਪਿਛਲੇ ਸਾਲਾਂ ਤੋਂ ਲਗਾਤਾਰ ਕਹੀ ਆ ਕਿ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ, ਪੰਜਾਬ ਦੀ ਸਿਆਸਤ ਦਾ ਭਲਾ ਚਾਹੁੰਦੇ ਹੋ, ਤਾਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਪੈਸੇ ਦੇਣੇ ਬੰਦ ਕਰੋ। ਤੁਸੀਂ ਵੀ ਤਾਂ ਤੁੰਨਦੇ ਹੋ ਨਾ ਪੈਸੇ, ਜਿਹੜਾ ਆਇਆ ਉਹਦੀਆਂ ਜੇਬਾਂ ਦੇ ਵਿੱਚ ਤੁੰਨਣੇ ਸ਼ੁਰੂ ਕਰਤੇ। ਜਿਹੜਾ ਆਇਆ ਉਹਦੀਆਂ, ਤੁਸੀਂ ਲੀਗਲੀ ਤੌਰ ਦੇ ਉੱਤੇ ਤੁਸੀਂ ਵੀ ਪੈਸੇ ਨਹੀਂ ਦੇ ਸਕਦੇ। ਜੇ ਸੁਖਪਾਲ ਸਿੰਘ ਖਹਿਰਾ ਜਾਂ ਕੋਈ ਹੋਰ ਉਹ ਲੀਗਲੀ ਤੌਰ ਦੇ ਉੱਤੇ ਪੈਸੇ ਇੱਥੇ ਲਿਆ ਨਹੀਂ ਸਕਦੇ, ਤੁਸੀਂ ਦੇ ਵੀ ਨਹੀਂ ਸਕਦੇ। ਤੁਸੀਂ ਦਿੰਦੇ ਹੋ, ਤੁਸੀਂ ਕਿਉਂ ਦਿੰਦੇ ਹੋ? ਇਹ ਤੁਹਾਨੂੰ ਵੀ ਆਪਣੇ ਆਪ ਦੇ ਉੱਤੇ ਸਵਾਲ ਕਰਨਾ ਪਊਗਾ, ਕਿਉਂਕਿ ਇਹਨਾਂ ਨੇ ਸੌਫਟ ਕਾਰਨਰ ਲੱਭਿਆ ਹੋਇਆ। ਇੱਕ NRI ਹੈਗੇ ਨੇ, ਉਹ ਭਾਵਕ ਕਰ ਲਏ ਜਾਂਦੇ ਆ। ਜਦੋਂ ਭਾਵਕ ਕਰ ਲਏ, ਕੋਈ ਗੱਲ ਹੋਵੇ, ਆ ਪਿੱਛੇ ਜੇ ਕਿੰਨਾ ਕੁਛ ਆਇਆ, ਲੋਕ ਉੱਥੇ ਪਹੁੰਚ ਜਾਂਦੇ ਸੀਗੇ ਕਿਤੇ ਜਿੱਥੇ ਇਹੋ ਜਿਹੀ ਕੋਈ ਘਟਨਾ, ਪਰਿਵਾਰ ਦਿਸ ਪਿਆ, ਕੋਈ ਬੱਚਾ ਉਹੋ ਜਿਹਾ ਦਿਸ ਪਿਆ, ਉੱਥੇ ਜਾ ਕੇ ਇਹ ਕਹਿਣਾ ਕਰੋ ਜੀ ਮਦਦ ਦੀ, ਆ ਚੱਕੋ WhatsApp ਨੰਬਰ ਤੇ ਇਹਦੇ ਉੱਤੇ ਭੇਜੋ ਪੈਸੇ। ਲੋਕ ਧੜੇ ਤੁਸੀਂ ਉੱਥੋਂ $50 $100 ਦਸਵੰਧ ਕੱਢਦੇ ਨੇ ਲੋਕ, ਕੁਛ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੱਢਦੇ ਨੇ। ਇੱਥੇ ਜਿਹੜਾ ਇਕੱਠੇ ਕਰਨ ਵਾਲਾ ਉਹਨੂੰ ਕਿੰਨੇ ਬਣ ਜਾਂਦੇ ਆ, ਇਹ ਕਦੀ ਸੋਚਿਆ ਜੀ? ਇਹ ਲੋਕ ਰੱਜੇ ਪੁੱਜੇ ਲੋਕ ਨੇ। ਜਦੋਂ 19 ਦੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ, ਬੀਬੀ ਖਾਲੜਾ ਹੋਰਾਂ ਨੂੰ ਖੜਾ ਕੀਤਾ ਗਿਆ ਖਡੂਰ ਸਾਹਿਬ ਤੋਂ। ਉਹਨਾਂ ਨੂੰ ਖੜਾ ਕਰਨ ਦੇ ਪਿੱਛੇ ਰੀਜ਼ਨ ਹੀ ਇਹ ਸੀਗਾ ਕਿ ਉਹਨਾਂ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਹੋਣਗੇ। ਉਹ ਕਿੰਨਾਂ ਨੇ ਪੈਸੇ ਇਕੱਠੇ ਕੀਤੇ, ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਾ। ਅੰਨਾ ਪੈਸਾ ਆਇਆ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਕਿਸੇ ਨੂੰ ਕੋਈ ਅਦਾਲਤ ਦੋਸ਼ੀ ਨਹੀਂ ਠਹਿਰਾ ਦਿੰਦੀ। ਉਹ ਦੋਸ਼ੀ ਨਹੀਂਗਾ, ਕਥਿਤ ਰੂਪ ਦੇ ਵਿੱਚ ਇਹ ਜਿਹੜਾ ਉਹ ਲੱਗਦਾ ਗਲਤ ਤਰੀਕੇ ਦੇ ਨਾਲ ਪੈਸਾ ਲਿਆਉਣ ਨੂੰ ਤੁਸੀਂ ਜਾਇਜ਼ ਨਹੀਂ ਠਹਿਰਾ ਸਕਦੇ। ਸ਼੍ਰੀਮਾਨ ਜੀ, ਇਹ ਦਿਮਾਗ ਦੇ ਵਿੱਚ ਰੱਖੋ। ਦੂਜੇ ਮੁਲਕਾਂ ਦੇ ਵਿੱਚੋਂ, ਕੈਨੇਡਾ, ਅਮਰੀਕਾ ਹੋ ਗਿਆ, ਉੱਥੋਂ ਤੁਸੀਂ ਪੈਸਾ ਇਕੱਠਾ ਕਰਕੇ ਪੋਲੀਟੀਕਲ ਪਾਰਟੀਆਂ ਦੇ ਵਾਸਤੇ ਇਲੀਗਲ ਢੰਗ ਦੇ ਨਾਲ ਇੱਥੇ ਲਿਆ ਹੀ ਨਹੀਂ ਸਕਦੇ। ਜਿਨ੍ਹਾਂ ਦੇ ਕੋਲੇ ਭਾਰਤੀ ਪਾਸਪੋਰਟ ਨੇ ਉਹ ਪੈਸਾ ਦੇ ਸਕਦੇ ਆ, ਪਰ ਉਹਦੀ ਇੱਕ ਲਿਮਿਟ ਆ, ਉਹਦਾ ਇੱਕ ਸਿਸਟਮ ਹੈ। ਸਿਸਟਮ ਤੋਂ ਬਾਹਰ ਜਾ ਕੇ ਚੱਲੋਗੇ, ਸਿਸਟਮ ਤੋਂ ਬਾਹਰ ਜਾ ਕੇ ਵਗੋਗੇ ਤੇ ਮੁਸ਼ਕਲ ਦੇ ਵਿੱਚ ਆਓਗੇ ਹੀ ਆਓਗੇ ਜੀ। ਅਗਲੇ ਕਾਲਰ ਨੇ ਜੋਗਾ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੁੰਨੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹੀ ਹੈ ਜੀ ਵੀ ਜਿਹੜਾ ਇਹ ਅਸੈਂਬਲੀ ਦੇ ਵੀ ਜਿੰਨੇ ਵੀ ਕਿਸੇ ਨੇ ਨਾਟਕ ਕੀਤਾ ਜੀ, ਇੱਥੇ 2 ਦਿਨਾਂ ਦਾ ਸੈਸ਼ਨ ਰੱਖ ਕੇ ਕਿਹੜਾ ਮਸਲਾ ਉੱਤੇ ਹੱਲ ਹੋਇਆ ਜੀ? ਕੋਈ ਕਹਿਣ ਦਾ ਮਤਲਬ ਕਿ ਐਜੂਕੇਸ਼ਨ ਪਾਲਿਸੀ ਨਹੀਂ ਆਈ, ਕੋਈ ਮਾਈਨਿੰਗ ਪਾਲਿਸੀ ਕੋਈ ਨਹੀਂ, ਕੋਈ ਐਜੂਕੇਸ਼ਨ ਪਾਲਿਸੀ ਨਹੀਂ ਆਈ, ਖੇਤੀ ਪਾਲਿਸੀ ਨਹੀਂ ਆਈ। ਕਹਿੰਦਾ ਬਲ ਇੱਕ अकाली कांग्रेस को गाना कट गए, जो अकाली कांग्रेस को गाना कट गए, उसके उठ के चले गए जी। कोई पंजाब जो सैशन आए लोगों ने इन्ने लाख रुपए खर्च होंगे आ, करोड़ा रुपए खर्च हो गया, लोगों को बहस का मौका तो देना चाहिए जी। कोई बहस ही हो, गल्ला करके चले गए। एक दूसरे चन्नी के को एक माइंड का महकमा है जी, एक एक्साइज का महकमा है, इसमें कोई सुधार किया जाए नहीं किया? दो ही सवाल है जी। धन्यवाद जी। ਥੈਂਕ ਯੂ। ਮੈਂ ਦੱਸ ਦਿੱਤਾ ਜੀ, ਪਹਿਲਾਂ ਵੀ ਦੱਸ ਦਿੱਤਾ ਵੀ ਕੋਈ ਨਹੀਂ ਹੋਇਆ ਐਕਸਾਈਜ਼ ਦਾ। ਬਿਲਕੁਲ, ਮੈਂ ਉਹਦਾ ਵੀ, ਸ਼ਰਾਬ ਦਾ ਵੀ ਤੁਹਾਨੂੰ ਦੱਸਿਆ ਵੀ ਸ਼ਰਾਬ ਦੀ ਸਮਗਲਿੰਗ ਕਿੱਥੋਂ ਹੁੰਦੀ ਹੈ। ਇਹ ਤਾਂ ਹਰੇਕ ਨੂੰ ਪਤਾ। ਉਹ ਕਹਿੰਦੇ ਅਸੀਂ ਪੁਲਿਸ ਲਾਵਾਂਗੇ ਦੂਜੇ ਸੂਬਿਆਂ ਤੋਂ, ਜਿਹੜੀ ਸਮਗਲਿੰਗ ਆ ਉਹਨੂੰ ਰੋਕਣ ਦੇ ਵਾਸਤੇ। ਦੂਜੇ ਸੂਬਿਆਂ ਤੋਂ ਤੁਸੀਂ ਰੋਕੋ, ਜ਼ਰੂਰ ਰੋਕਣੀ ਚਾਹੀਦੀ ਹੈ। ਜਦੋਂ ਤੁਹਾਡੀ ਮਹਿੰਗੀ ਆ ਤੇ ਦੂਜੇ ਸੂਬਿਆਂ ਤੋਂ ਸਮਗਲਿੰਗ ਹੋਣੀ ਹੈ। ਸਮਗਲਿੰਗ ਰੋਕਣ ਦੇ ਵਾਸਤੇ ਇਹ ਕਿਉਂ ਨਹੀਂ ਕੀਤਾ ਜਾਂਦਾ? ਪਹਿਲੀ ਤਾਂ ਜਿਹੜੀਆਂ ਡਿਸਟਿਲਰੀਆਂ ਨੇ ਇੱਥੋਂ ਰੋਕੀਆਂ ਜਾਣ, ਤੇ ਦੂਜਾ ਉਹਦੀ ਸ਼ਰਾਬ ਦੀ ਕੀਮਤ ਜਿਹੜੀ ਆ ਦੂਜੇ ਰਾਜਾਂ ਦੇ, ਜੇ ਤੁਸੀਂ ਪੈਟਰੋਲ ਡੀਜ਼ਲ ਦੀ ਕਰ ਸਕਦੇ ਹੋ
ਤੇ ਸ਼ਰਾਬ ਦੀ ਕਿਉਂ ਨਹੀਂ ਕਰਦੇ? ਤੁਹਾਨੂੰ ਰੈਵਨਿਊ ਜਿਹੜਾ ਉਹ ਵਧੇ, ਕਿਉਂਕਿ ਡਿਸਟਿਲਰੀਆਂ ਸਿਆਸਤਦਾਨਾਂ ਦੀਆਂ ਨੇ, ਇਸ ਕਰਕੇ ਨਹੀਂ ਹੋ ਰਿਹਾ ਜੀ। ਸਾਡੇ ਅਗਲੇ ਕਾਲਰ ਨੇ ਇਟਲੀ ਤੋਂ ਹੀ ਬਾਮਾਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸੌਰੀ ਮਤਲਬ ਕਿ ਮੈਂ ਨਾ ਰੋਡ ਤੇ ਡਰਾਈਵ ਕਰ ਰਿਹਾ ਤੇ ਇਸ ਕਰਕੇ ਥੋੜਾ ਨਹੀਂ ਤੁਹਾਨੂੰ ਜਲਦਬਾਜ਼ੀ ਮੈਂ ਗੱਲ ਕਰਦਾ ਹਾਂ। ਤੇ ਸਾਨੂੰ ਮਤਲਬ ਕਿ ਦੇਖੋ ਕਿੰਨਾ ਮਤਲਬ ਕਿ ਦੁੱਖ ਆ ਲਖਮੀਪੁਰ ਜਿਹੜੀ ਖਬਰ ਹੋਈ ਹੈ, ਜਿਹੜੇ ਕਿਸਾਨਾਂ ਦੀ ਜੀਪਾਂ ਚਾੜੀਆਂ ਆ, ਤੇ ਇਹਦਾ ਮਤਲਬ ਜਿਹੜੇ ਪੁਲਿਸ ਵਾਲੇ ਆ ਜਾਂ ਪੋਲੀਟੀਕਲ ਨੇ, ਇਹ ਮਤਲਬ ਕਿ ਕੋਰਟ ਤੋਂ ਉੱਪਰ ਹੋ ਗਏ। ਤੇ ਜੇਕਰ ਇਹਨਾਂ ਦੀ ਕੋਰਟ ਨੇ ਸੁਪਰੀਮ ਕੋਰਟ ਦੀ ਮੰਨਣੀ ਨਹੀਂ ਤਾਂ ਫਿਰ ਸੁਪਰੀਮ ਕੋਰਟ ਬੰਦ ਕਰ ਦੇਣ ਤੇ ਫਿਰ ਪੁਲਿਸ ਨੂੰ ਤੇ MLA ਨੂੰ ਫੜਾ ਦੇਣ ਸਾਰਾ ਕੁਝ ਹੀ, ਇਹੀ ਕੁਝ ਕਰ ਲੈਣ। ਕਿਉਂਕਿ ਕਿਸੇ ਟਾਈਮ ਕਿੰਨੀ ਰਿਸਪੈਕਟ ਹੁੰਦੀ ਸੁਪਰੀਮ ਕੋਰਟ ਦੀ, ਵੀ ਮਾੜਾ ਜਿਹਾ ਕੋਈ ਆਰਡਰ ਕਰਨਾ ਤੇ ਆਫੀਸਰ ਜਿਹੜੇ ਸੀ ਨਾ ਥਰ ਕੰਬਦੇ ਸੀਗੇ। ਕਿਉਂਕਿ ਮੈਂ 7-8 ਸਾਲ ਇੱਥੇ ਗੌਰਮੈਂਟ ਦੀ ਜੌਬ ਵੀ ਕਰਕੇ ਗਿਆ ਇੰਡੀਆ 'ਚ, ਮੇਰੇ ਕੋਲ 5-6 ਜਗ੍ਹਾ ਮੇਰੀ ਸਿਲੈਕਸ਼ਨ ਵੀ ਹੋਈ ਚੰਡੀਗੜ੍ਹ 'ਚ, ਲੇਕਿਨ ਮੈਂ ਫਿਰ ਵੀ ਉਹਦੇ ਸਿਸਟਮ ਨੂੰ ਮਤਲਬ ਕਿ ਨਾ ਚੰਗਾ ਸਮਝਦੇ ਹੋਏ ਇੱਥੇ ਛੱਡ ਕੇ ਗਏ ਅਸੀਂ, ਹੈ ਨਾ। ਤੇ ਇਹਦੇ ਵਿੱਚ ਇਹ ਜਿੰਨੇ ਹੁਣ ਕਿਸਾਨ ਡੈਥ ਹੋਈ ਆ 600-700 ਬੰਦੇ ਦੀ, ਹੈ ਨਾ, ਤੇ ਉਹਦੇ 'ਚ ਮਤਲਬ ਕਿ ਕਿੰਨਾ ਕੁ ਮੀਡੀਆ ਨੇ ਰੋਲ ਨਿਭਾਇਆ? ਜੇਕਰ ਕੋਈ MLA ਜਾਂ MP ਕੋਈ ਮਰ ਜਾਂਦਾ ਆ ਜਾਂ ਕੋਈ ਹੋਰ ਫਸਟ ਕਲਾਸ ਉਹਦੇ ਤੇ ਬੰਦਾ ਮਰਦਾ, ਉਹਦੀ ਕਿੰਨਾ ਮੀਡੀਆ ਮਤਲਬ ਕਿ ਬਾਰ-ਬਾਰ ਉਹਨਾਂ ਦੀ ਖਬਰਾਂ ਛਾਪਦਾ ਆ। ਤੇ ਹੁਣ 600-700 ਬੰਦਾ ਮਰ ਗਿਆ, ਉਹ ਇਨਸਾਨ ਨਹੀਂ ਹੈਗੇ? ਉਹਨਾਂ ਨੂੰ ਕਿਹੜਾ ਮੀਡੀਆ ਮਤਲਬ ਕਿ ਗਿਣਤੀ ਦਾ ਮਤਲਬ ਕਿ 1-2% ਜਿੱਦਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਜਾਂ ਹੋਰ 1-2% ਹੋਣੇ ਆ ਜਿਹੜੇ ਵਧੀਆ ਰੋਲ ਕਰਦੇ ਪਏ ਆ, ਲੇਕਿਨ ਮੀਡੀਆ ਵਾਲਿਆਂ ਦਾ ਵੀ ਜ਼ਮੀਰ ਮਰ ਗਿਆ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਸੁਪਰੀਮ ਆਪਣੇ ਆਪ ਦੇ ਵਿੱਚ ਇੱਕ ਲਫ਼ਜ਼ ਇਸ ਤਰ੍ਹਾਂ ਦਾ ਹੈਗਾ ਜੀ, ਉਹਦੇ ਤੇ ਦੂਸਰੀ ਗੱਲ ਕਰਨ ਦੀ ਲੋੜ ਹੀ ਨਹੀਂ। ਸੁਪਰੀਮ ਕੋਰਟ ਦਾ ਮਤਲਬ ਸੁਪਰੀਮ ਹੁੰਦਾ ਸੀਗਾ ਜੀ। ਕੈਸ ਸੂਨ ਕੋਈ ਉੱਥੋਂ ਆਇਆ, ਮਤਲਬ ਕਿ ਮਹੀਨਾ ਹੋ ਗਿਆ ਸੁਪਰੀਮ ਕੋਰਟ ਨੂੰ ਡੇਲੀ ਸੁਣਵਾਈ ਕਰਦਿਆਂ। ਇਹਦੇ ਵਿੱਚ ਤੁਸੀਂ ਦੇਖੋ ਕਿ ਬਾਕੀ ਜਿਹੜੇ ਕੇਸ ਨੇ ਉਹ ਕਿੰਨੇ ਪਛੜ ਰਹੇ ਹੋਣਗੇ। ਲਖੀਮਪੁਰ ਖੀਰੀ ਦੀ ਮੈਂ ਘਟਨਾ ਦੀ ਗੱਲ ਕਰ ਰਿਹਾ, ਉਹਦੇ ਕਿੰਨੇ ਕੇਸ ਹੋਰ ਪਛੜ ਰਹੇ ਹੋਣਗੇ। ਜੇ ਸੁਪਰੀਮ ਕੋਰਟ ਇੰਨੀ ਲਗਾਤਾਰ ਸੁਣਵਾਈ ਕਰੀ ਜਾ ਰਿਹਾ ਤਾਂ ਵੀ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਹੀ ਨਹੀਂ ਜਿਹੜੀ ਉਹ ਸਰਕ ਰਹੀ। ਜਿੰਨੀਆਂ ਚੀਜ਼ਾਂ ਹੋ ਰਹੀਆਂ ਨੇ, ਚਾਹੇ ਪੋਲਿਊਸ਼ਨ ਵਾਲਾ ਮਾਮਲਾ ਹੈ, ਲਖੀਮਪੁਰ ਖੀਰੀ ਵਾਲਾ ਮਾਮਲਾ ਹੈ, ਪੈਗਾਸਸ ਵਾਲਾ ਮਾਮਲਾ ਹੈ, ਕਿੰਨੇ ਮਾਮਲਿਆਂ ਦੇ ਉੱਤੇ ਸੁਪਰੀਮ ਕੋਰਟ ਹੀ ਤਾਂ ਨਜ਼ਰ ਆ ਰਹੀ ਹੈ। ਸਰਕਾਰਾਂ ਤਾਂ ਕਿਤੇ ਨਜ਼ਰ ਹੀ ਨਹੀਂ ਆ ਰਹੀਆਂ। ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ। ਸਰਕਾਰ ਇੰਨੇ ਹੰਕਾਰ ਦੇ ਵਿੱਚ ਹੈ ਕਿ ਉਹ ਕਹਿੰਦੀ ਹੈ ਮੈਨੂੰ ਕੀ ਪਰਵਾਹ ਸੁਪਰੀਮ ਕੋਰਟ ਦੀ, ਮੈਨੂੰ ਅਦਾਲਤਾਂ ਦੀ ਕੀ ਪਰਵਾਹ, ਸਾਡੇ ਕੋਲੇ ਮੈਜੋਰਿਟੀ ਆ, ਆਪੋਜੀਸ਼ਨ ਕਿਤੇ ਹੈ ਨਹੀਂ ਗੀ। ਇਸ ਕਰਕੇ ਸਾਨੂੰ ਕੀ ਲੋੜ ਹੈ ਕਿ ਅਸੀਂ ਜਿਹੜੇ ਇਸ ਮਾਮਲੇ ਦੇ ਉੱਤੇ ਕੁਝ ਜਿਹੜਾ ਉਹ ਕਰੀਏ। ਜਿਹੜੀ ਅਦਾਲਤ ਦੇ ਵਿੱਚ ਕੱਲ ਸੁਣਵਾਈ ਹੋਈ ਹੈ, ਜਿੱਥੇ ਉਹਦੀ ਜ਼ਮਾਨਤ ਰੱਦ ਹੋਈ ਆ ਆਸ਼ੀਸ਼ ਮਿਸ਼ਰਾ ਦੀ, ਉੱਥੇ ਵੀ ਇਹਨੂੰ ਇੱਕ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹਾਦਸਾ ਬਣਾ ਦੇਣਾ, ਇਹ ਵੀ ਤੁਸੀਂ ਦੇਖਿਓ ਆਉਂਦੇ ਸਮੇਂ ਦੇ ਦੌਰਾਨ। ਇਹ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਤਾਂ ਕਰਕੇ ਸੁਣਵਾਈ ਹੋਈ ਤੁਰੀ ਜਾ ਰਹੀ ਹੈ। ਜਿੱਥੋਂ ਤੱਕ ਮੀਡੀਆ ਦੀ ਤੁਸੀਂ ਗੱਲ ਕੀਤੀ ਆ, ਮੀਡੀਆ ਕਿੱਥੇ ਇੱਥੇ ਜਿਹੜਾ ਜੀ ਉਹ ਹੈਗਾ, ਇਹ ਤਾਂ ਦਰਬਾਰੀ ਮੀਡੀਆ ਜੀ, ਤਾਂ ਬੁਰਕੀ ਵੱਲ ਦੇਖ ਰਹੇ ਨੇ ਕਿ ਕਿੱਥੋਂ ਪੈਂਦੀ ਹੈ, ਕਦੋਂ ਪੈਂਦੀ ਹੈ, ਜੇ ਨਹੀਂ ਪੈਂਦੀ ਤੇ ਫਿਰ ਜਿਹੜਾ ਉਹ ਕੀ ਕਰਨਾ। ਇਹਦੇ ਜੇ ਚੱਲੀ ਜਾ ਰਿਹਾ ਨਾ ਥੋੜਾ, ਇਹ ਤਾਂ ਆਨਲਾਈਨ ਜਿਹੜੇ ਮੀਡੀਆ ਨੇ ਕੁਝ ਉਹਨਾਂ ਦੇ ਸਿਰ ਦੇ ਉੱਤੇ ਆ। ਕੁਝ ਲੋਕ ਰਵੀਸ਼ ਕੁਮਾਰ ਹੋ ਗਿਆ, ਪੁੰਨੇ ਪ੍ਰਸਮ ਵਾਜਪਾਈ ਹੋ ਗਿਆ, ਇਹ ਕੁਝ ਲੋਕ ਹੈਗੇ ਨੇ ਜਿਹੜੇ ਨੈਸ਼ਨਲ ਪੱਧਰ ਦੇ ਉੱਤੇ ਅੱਜ ਵੀ ਕੰਮ ਕਰ ਰਹੇ ਆ। ਵੈਬ ਪੋਰਟਲ ਨੇ ਕੁਝ ਜਿਨ੍ਹਾਂ ਨੇ ਪੱਤਰਕਾਰਤਾ ਜਿਉਂਦੀ ਰੱਖੀ ਹੋਈ ਆ, ਅਜੇ ਵੀ ਉਹਨਾਂ ਨੇ ਕੰਪਲੀਟ ਮਰਨ ਨਹੀਂ ਦਿੱਤੀ। ਪਰ ਇੱਕ ਗੱਲ ਜ਼ਰੂਰ ਆ ਜੀ, ਔਖਾ ਬਹੁਤ ਹੋ ਗਿਆ, ਹੁਣ ਬਹੁਤ ਔਖਾ ਹੋ ਗਿਆ, ਹੋਰ ਔਖਾ ਹੁੰਦਾ ਤੁਰਿਆ ਜਾ ਰਿਹਾ। ਕਿੰਨੀ ਕੁ ਦੇਰ ਤੱਕ ਉਹ 1-2% ਵਾਲੇ ਵੀ ਜਿਹੜੇ ਉਹ ਬੋਲਦੇ ਰਹਿਣਗੇ, ਇਹ ਸਵਾਲ ਹੀ ਹੈ ਜੀ ਆਪਣੇ ਆਪ ਦੇ ਵਿੱਚ ਜੀ। ਅਗਲੇ ਕਾਲਰ ਨੇ ਭੁਪਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਇੱਕ ਸਵਾਲ ਸੀਗਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 70,000 ਕਿਸਾਨਾਂ ਦੇ ਪੈਂਡਿੰਗ ਪਏ ਨੇ ਪੈਸੇ ਆਉਣੋਂ ਝੋਨੇ ਦੇ। ਪੰਜਾਬ ਸਰਕਾਰ ਨੇ 2 ਸਾਲ ਤੋਂ ਇਹ ਰੌਲਾ ਪੈ ਰਿਹਾ ਸੀ, ਇਹ ਮਤਲਬ ਜ਼ਮੀਨਾਂ ਦੀ ਵੰਡ ਬਾਰੇ ਮਤਲਬ ਕੀ ਕੋਈ ਕੀਤਾ ਇਹਨਾਂ ਨੇ, ਕੋਈ ਕਾਨੂੰਨ ਬਣਾਇਆ ਜਾਂ ਮਤਲਬ ਕੋਈ ਫੈਸਲਾ ਉਹਦੇ ਬਾਰੇ ਤੱਕ ਕੀਤਾ ਨਹੀਂ ਵੀ ਤਕਸੀਮ ਜ਼ਮੀਨਾਂ ਹੋਣ ਜਾਂ ਕੀਤੀਆਂ ਜਾਣ? ਇਹ ਦੱਸਿਓ ਥੋੜਾ ਜਿਹਾ। ਥੈਂਕ ਯੂ। ਨਾ ਕਿਸੇ ਦੇ ਏਜੰਡੇ 'ਚ ਹੀ ਲੱਗਦੀ ਹੈ ਇਹ ਗੱਲ। ਥੈਂਕ ਯੂ ਜੀ। ਜ਼ਮੀਨ ਦੀ ਜਿਹੜੀ ਤਕਸੀਮ ਹੈ ਨਾ ਜੀ, ਉਹਦੇ ਵਾਸਤੇ ਤਾਂ ਕਾਨੂੰਨ ਹੈਗਾ ਜੀ, ਉਹਦੇ ਵਾਸਤੇ ਨਵਾਂ ਕਾਨੂੰਨ ਬਣਾਉਣ ਦੀ ਜ਼ਰੂਰਤ ਨਹੀਂ ਗੀ। ਸਰਕਾਰ ਜਾਂ ਉਹਦਾ ਪ੍ਰਸ਼ਾਸਨਿਕ ਅਧਿਕਾਰੀ, ਤਹਿਸੀਲਦਾਰ, SDM ਜਿਹੜੇ ਆਉਂਦੇ ਆ, ਉਹ ਆਪਣੇ ਤੌਰ ਦੇ ਉੱਤੇ ਵੰਡ ਨਹੀਂ ਕਰ ਸਕਦੇ ਜੀ। ਮੰਨ ਲਓ ਤੁਸੀਂ ਉੱਥੇ ਬੈਠੇ ਹੋ, ਤੁਹਾਡਾ ਇੱਕ ਭਰਾ ਇੱਥੇ ਆ ਪੰਜਾਬ ਦੇ ਵਿੱਚ ਹੈ, ਸਰਕਾਰ ਦੇ ਕੋਲੇ ਇਹ ਹੱਕ ਥੋੜੀ ਹੈਗਾ ਕਿ ਉਹ ਆਪਣੇ ਤੌਰ ਦੇ ਉੱਤੇ ਉਹ ਜ਼ਮੀਨ ਦੀ ਵੰਡ ਕਰ ਦੇਵੇ।
ਇੱਕ ਐਪਲੀਕੇਸ਼ਨ ਤਾਂ ਤੁਹਾਨੂੰ ਲਾਉਣੀ ਪਊਗੀ ਕਿ ਅਸੀਂ ਦੋਏ ਧਿਰਾਂ ਸਹਿਮਤ ਆ ਇਸ ਨੰਬਰ ਵੰਡ ਦੇ ਵਾਸਤੇ। ਦੋ ਤਰੀਕੇ ਨੇ, ਜਾਂ ਤਾਂ ਤੁਸੀਂ ਨੰਬਰ ਪਾ ਦਿਓ ਕਿ ਆਹ ਨੰਬਰ ਐਸ ਭਰਾ ਦੇ, ਆਹ ਨੰਬਰ ਐਸ ਭਰਾ ਦੇ। ਉਹਦੇ ਉੱਤੇ ਜਦੋਂ ਇਤਰਾਜ਼ ਕੋਈ ਨਹੀਂ ਹੈਗਾ ਤੇ ਉਹ ਨੰਬਰ ਵੰਡ ਹੋ ਕੇ ਤੁਹਾਡੇ ਜਿਹੜਾ ਉਹ ਇੰਤਕਾਲ ਉਸ ਹਿਸਾਬ ਦੇ ਨਾਲ ਹੋ ਜਾਂਦਾ। ਫਿਰ ਗਰਦੌਰੀਆਂ ਜਦੋਂ ਉਹ ਨੰਬਰਾਂ ਦੇ ਹਿਸਾਬ ਦੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਹੀ ਤਰੀਕਾ ਉਹੀ ਹੈ, ਇਤਰਾਜ਼ ਨਹੀਂ ਜਿਹਦੇ ਵਿੱਚ ਹੈਗਾ। ਤਾਂ ਉਹ ਕਾਨੂੰਨ ਤਾਂ ਹੈਗਾ, ਤੁਸੀਂ ਕੋਈ ਵੀ ਵੰਡ ਜਿਹੜੀ ਕਰਵਾ ਸਕਦੇ ਹੋ। ਮੈਂ ਤਾਂ ਹਮੇਸ਼ਾ ਇਹ ਕਹਿੰਦਾ ਕਿ ਮੁਸ਼ਤਰਕੇ ਖਾਤੇ ਜਿਹੜੇ ਉਹ ਮੁਸ਼ਕਲ ਬਣਦੇ ਆ, ਉਹ ਮੁਸ਼ਕਲ ਹੋਰ ਬਣਨੀ ਹੈ। ਆਉਂਦੇ ਸਮੇਂ ਦੇ ਦੌਰਾਨ ਮੁਸ਼ਕਲਾਂ ਹੋਰ ਬਣਨੀਆਂ ਨੇ। ਜੇ ਮੁਸ਼ਤਰਕੇ ਖਾਤੇ ਹੈਗੇ ਆ ਤੇ ਉਹਨੂੰ ਕਾਈਂਡਲੀ ਇੱਥੇ ਐਪਲੀਕੇਸ਼ਨ ਜਿਹੜੀ SDM ਦੇ ਲਾ ਕੇ ਆਪਸ ਚ ਸਹਿਮਤੀ ਦੇ ਨਾਲ ਉਹਦੀ ਨੰਬਰ ਵੰਡ ਕਰਵਾ ਲਓਗੇ ਤੇ ਉਹ ਜ਼ਿਆਦਾ ਤੁਹਾਨੂੰ ਬਿਹਤਰ ਰਹੂਗੀ। ਮੈਂ ਇਹ ਵੀ ਦੱਸਿਆ ਹੈ ਕਿ ਸਰਕਾਰ ਨੇ ਉਹ ਕਿਉਂ ਨਹੀਂ ਚੁੱਕਦਾ ਕੰਪਿਊਟਰ, ਜਿਹੜਾ ਇੱਕ ਸੌਫਟਵੇਅਰ ਆ ਜੀ। ਹੁਣ ਪੰਜਾਬੀ ਰੇਡੀਓ USA ਦਾ ਇੱਕ ਸੌਫਟਵੇਅਰ ਹੈ ਜਿਹਦੇ ਰਾਹੀਂ ਤੁਸੀਂ ਫਾਈਲਸ ਅੱਗੇ ਜਿਹੜੀ ਉਹ ਭੇਜਦੇ ਹੋ। ਉਹਨੂੰ ਤੁਸੀਂ ਇੱਕ ਨਾਮ ਦਿੰਦੇ ਹੋ ਨਾ, ਉਹਨੂੰ ਇੱਕ ਤਰੀਕ ਬਦਲਦੇ ਹੋ, ਉਹਦੇ ਉੱਤੇ ਕੁਛ ਨਾ ਕੁਛ ਤਾਂ ਪਾਉਂਦੇ ਹੋ। ਜਿਹੜੀਆਂ ਉਹ ਚੀਜ਼ਾਂ ਮੰਗਦੇ ਆ ਉਹਨੂੰ ਤੁਸੀਂ ਪਾ ਕੇ ਫਿਰ ਅੱਗੇ ਚੱਲਦੇ ਹੋ ਨਾ। ਜੇ ਉਹ ਨਹੀਂ ਪਾਉਂਦੇ ਤੇ ਉਹ ਨਹੀਂ ਚੱਲਦਾ ਨਾ ਅੱਗੇ। ਉਸੇ ਤਰੀਕੇ ਦਾ ਇਹ ਸੌਫਟਵੇਅਰ ਹੈ। ਜਦੋਂ ਉਹਦੇ ਵਿੱਚ ਮੁਸ਼ਤਰਕਾ ਖਾਤਾ ਬੋਲਦਾ, ਨੰਬਰ ਬੋਲੇ, ਆੜਤੀਆਂ ਨੇ ਕੀ ਕੀਤਾ, ਇੱਕੋ ਮੁਸ਼ਤਰਕੇ ਖਾਤੇ ਦੇ ਉੱਤੇ ਇੱਕ ਆੜਤੀਏ ਨੇ ਪਾਤਾ, ਦੂਜੇ ਨੇ ਚੁੱਕਿਆ, ਦੋ ਭਰਾ ਨੇ, ਉਹ ਵੱਖੋ ਵੱਖਰੇ ਆੜਤੀਆਂ ਕੋਲੇ ਜਾਂਦੇ, ਇੱਕ ਉਹਨੇ ਪਾਤਾ। ਜਦੋਂ ਉਹ ਕੰਪਿਊਟਰ ਦੇ ਵਿੱਚ ਨੰਬਰ ਸੇਮ ਬੋਲਿਆ ਤੇ ਉਹਨੇ ਉਤੋਂ ਜਿਹੜੀ ਜੀ ਅੱਗੋਂ ਮੁਸ਼ਕਲ ਖੜੀ ਕਰਤੀ ਕਿ ਨਹੀਂ ਉਹ ਚੁੱਕਦਾ ਨਹੀਂ ਨੰਬਰ। ਇਹਦੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂਗਾ, ਪੰਜਾਬ ਸਰਕਾਰ ਦਾ। ਜਿੱਥੇ ਹੈਗਾ ਉੱਥੇ ਉਹਨੂੰ ਫੜ ਵੀ ਰਹੇ ਆ। ਇਹ ਤੁਹਾਨੂੰ ਆਪ ਥੋੜਾ ਜਿਹਾ ਜਿਹੜਾ ਉਹ ਕਰਨਾ ਪਊਗਾ, ਜਿਨ੍ਹਾਂ ਦੇ ਮੁਸ਼ਤਰਕੇ ਖਾਤੇ ਨੇ। ਇਹ ਜ਼ਮੀਨਾਂ ਦੇ ਵਾਸਤੇ ਜ਼ਰੂਰੀ ਹੈ ਨੰਬਰ ਵੰਡ ਕਰਵਾ ਕੇ, ਉਹਨਾਂ ਦਾ ਇੰਤਕਾਲ ਕਰਵਾ ਕੇ ਤੁਹਾਡੀਆਂ ਗਰਦੌਰੀਆਂ ਜਿਹੜੀਆਂ ਨੇ ਉਹ ਉਹਦੇ ਹਿਸਾਬ ਦੇ ਨਾਲ ਚੱਲੀਆਂ ਸ਼ੁਰੂ ਹੋ ਜਾਣ, ਤਾਂ ਕਿ ਤੁਸੀਂ ਤਾਂ ਕਰ ਲਓਗੇ। ਅੱਗੇ ਜਿਹੜੇ ਬੱਚੇ ਬਾਹਰ ਬੌਰਨ ਬ੍ਰੌਟ ਅਪ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ, ਇਹ ਲਫ਼ਜ਼ ਹੀ ਨਹੀਂ ਸਮਝ ਆਉਣੇ ਕਿਸੇ ਨੂੰ। ਨੰਬਰ ਵੰਡ ਕੀ ਹੁੰਦੀ ਹੈ, ਇੰਤਕਾਲ ਕੀ ਹੁੰਦਾ, ਗਰਦੌਰੀ ਕੀ ਹੁੰਦੀ ਹੈ, ਇਹ ਲਫ਼ਜ਼ ਹੀ ਨਹੀਂ ਸਮਝ ਆਉਣੇ ਕਿਸੇ। ਇਹ ਏਡੇ ਔਖੇ ਭਾਰੇ ਲਫ਼ਜ਼ ਨੇ। ਇਸ ਕਰਕੇ ਇਹ ਆਪ ਕਰਵਾਓ ਤੁਸੀਂ। ਇਹ ਸਰਕਾਰਾਂ ਆਪਣੇ ਤੌਰ ਦੇ ਉੱਤੇ ਨਹੀਂ ਕਰ ਸਕਦੀਆਂ, ਕਾਨੂੰਨ ਹੈਗੇ ਨੇ ਜੀ। ਸੁਰਿੰਦਰ ਸਿੰਘ। ਹਾਂਜੀ ਭੈਣ ਜੀ, USA ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਤਾਂ ਦੱਸਿਓ ਜਿਹੜਾ ਉਹ ਫਿਰੋਜ਼ਪੁਰ ਚ ਬੀਬਾ ਜੀ ਦੇ ਕਾਫਲੇ ਨੇ ਕੀਤਾ, ਉਹਦੇ ਨਾਲ ਕੋਈ ਅਕਾਲੀ ਦਲ ਨੂੰ ਲੋਕਾਂ ਦੇ ਨਾਲੋਂ ਥੋੜਾ ਜਿਹਾ ਨਾਰਾਜ਼ਗੀ ਹੋਊਗੀ ਕਿ ਨਹੀਂ? ਲੋਕਾਂ ਨੂੰ ਅਕਾਲੀ ਦਲ ਨਾਲੋਂ ਜਿੱਦਾਂ ਨਹੀਂ ਉੱਥੇ ਉਹ UP ਵਾਲੇ ਕੰਮ ਕਰਨ ਲੱਗੇ ਸੀਗੇ। ਇੱਕ ਦੱਸਿਓ, ਜਥੇਦਾਰ ਨੇ ਬਿਆਨ ਦਿੱਤਾ ਬਈ ਤਾਂ ਪੰਥ ਨੂੰ ਸਿਆਸਤ ਤੋਂ ਕੋਈ ਖਤਰਾ ਨਹੀਂ, ਇਹਦਾ ਕੀ ਮਤਲਬ ਹੋਇਆ ਜੀ? ਇਹ ਐਕਚੁਅਲੀ ਦੇਖਿਆ ਜਾਵੇ ਤਾਂ ਅਜੇ ਇਹ ਉੱਭਰ ਨਹੀਂ ਰਿਹਾ ਜੀ ਬਿਆਨ। ਇਹ ਉੱਭਰੂਗਾ ਜ਼ਰੂਰ। ਇਹ ਇੱਕ ਕਿਸਮ ਦੇ ਨਾਲ ਕਬੂਲਨਾਮਾ ਹੁੰਦਾ। ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਮੇਰੀ ਵਜ੍ਹਾ ਕਰਕੇ ਜਾਂ ਸਾਡੀਆਂ ਗਲਤੀਆਂ ਦੀ ਵਜ੍ਹਾ ਕਰਕੇ SGPC ਤੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਨਾ ਕਰਨਾ। ਇਹ ਛੋਟੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਹੈ। ਹੁਣ ਇਹ ਪਤਾ ਨਹੀਂ ਇਸ ਤੋਂ ਅੱਗੇ ਇਹ ਵਧੂਗੀ ਜਾਂ ਨਹੀਂ, ਅੱਗੇ ਚੱਲੂਗੀ ਜਾਂ ਨਹੀਂ। ਜਥੇਦਾਰ ਹੋਰਾਂ ਨੇ ਉਹ ਕਹਿਣਾ ਜੋ ਸੈਡ ਨੇ ਕਹਿਣਾ, ਸ਼੍ਰੋਮਣੀ ਅਕਾਲੀ ਦਲ ਨੇ ਜਾਂ ਸਨ ਐਂਡ ਡੈਡ ਨੇ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹਦੀ ਸ਼ਾਰਟ ਫਾਰਮ ਸੈਡ ਹੈ SAD, ਤੇ ਉਹਦੀ ਫੁੱਲ ਫਾਰਮ ਸ਼੍ਰੋਮਣੀ ਅਕਾਲੀ ਦਲ ਵੀ ਹੈ ਤੇ ਉਹਦੀ ਫੁੱਲ ਫਾਰਮ ਸਨ ਐਂਡ ਡੈਡ ਵੀ ਹੈ। ਉਹਨਾਂ ਨੇ ਤਾਂ ਉਹੀ ਕਹਿਣਾ। ਉਹਨਾਂ ਨੇ ਉਸ ਰੂਪ ਦੇ ਵਿੱਚ ਜਿਹੜਾ ਜੀ ਉਹ ਕਿਹਾ ਕਿ ਪੰਥ ਨੂੰ ਸਿਆਸਤ ਤੋਂ ਕੋਈ ਖਤਰਾ ਨਹੀਂ। ਉਹਨਾਂ ਨੂੰ ਇਹ ਲੱਗਦਾ ਕਿ ਇਹ ਚੀਜ਼ ਚੱਲਣ ਲੱਗ ਗਈ ਨਾ ਕਿ ਉੱਥੇ ਕਾਬਜ ਕੌਣ ਲੋਕ ਨੇ, ਤੇ ਉਹ SGPC ਦੇ ਉੱਤੇ ਕਾਬਜ ਨੇ, ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਾਬਜ ਨੇ। ਤੁਸੀਂ ਦੇਖਿਆ 2 ਦਿਨ ਪਹਿਲਾਂ ਕਿੰਨੇ ਲੱਖ ਰੁਪਈਆ ਹੀ ਨਹੀਂ ਲੱਭ ਰਿਹਾ ਉਹਦੇ ਤੋਂ ਦਿੱਲੀ ਦੇ ਵਿੱਚ। ਉਹ ਕਿੱਥੇ ਗਿਆ? ਸਵਾਲ ਤਾਂ ਖੜੇ ਹੋ ਰਹੇ ਨੇ ਜੀ, ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ। ਜਿਹੜੀ ਤੁਸੀਂ ਫਿਰੋਜ਼ਪੁਰ ਵਾਲੀ ਮੇਰਾ ਖਿਆਲ ਗੱਲ ਕੀਤੀ ਸੀਗੀ, ਉਸ ਮਾਮਲੇ ਦੇ ਉੱਤੇ 307 ਦਾ ਮਾਮਲਾ ਦਰਜ ਹੋ ਗਿਆ। ਜਿਹੜਾ ਜਿੰਦੂ ਆ ਸਾਬਕਾ ਜਿਹੜਾ MLA ਉਹਦੇ ਮੁੰਡਿਆਂ ਦੇ ਬੱਬੂ ਡੱਬੂ ਦੇ ਉੱਤੇ, ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਹੋ ਗਿਆ। ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੁਛ ਕੀਤੀ ਸੀ, ਉਹ ਬਣ ਗਿਆ ਕੁਛ। ਇੱਥੇ ਤਾਂ ਚੈਨਲਸ ਨੇ ਹੈਡਲਾਈਨ ਵੀ ਪਹਿਲਾਂ ਚਲਾਤੀਆਂ ਸੀਗੀਆਂ ਕਿ ਅਕਾਲੀ ਆਗੂ ਦੇ ਉੱਤੇ ਕਿਸਾਨਾਂ ਨੇ ਗੋਲੀਆਂ ਚਲਾਈਆਂ, ਜਾਂ ਕਿਸਾਨਾਂ ਦੇ ਵੱਲੋਂ ਅਕਾਲੀ ਦਲ ਦੇ ਆਗੂ ਤੇ ਜਾਨਲੇਵਾ ਹਮਲਾ। ਕਿਸਾਨਾਂ ਨੇ ਤਾਂ ਜਾਨਲੇਵਾ ਹਮਲਾ ਨਹੀਂ ਸੀ ਕੀਤਾ, ਜਾਨਲੇਵਾ ਹਮਲਾ ਤਾਂ ਕਿਸਾਨਾਂ ਦੇ ਉੱਤੇ ਹੋਇਆ। ਗੋਲੀ ਕਿਹਨੇ ਚਲਾਈ ਉਹ ਆਪ ਹੀ ਮੰਨੀ ਜਾਂਦਾ ਜਿਹੜਾ ਜੀ ਨੋਨੀ ਮਾਨ, ਕਿ ਗੋਲੀ ਤਾਂ ਮੈਂ ਚਲਾਈ ਹੈ, ਮੈਂ ਸੈਲਫ ਪ੍ਰੋਟੈਕਸ਼ਨ ਦੇ ਵਿੱਚ ਗੋਲੀ ਚਲਾਈ ਹੈ। ਕਿਹਦੇ ਉੱਤੇ? ਜਿਹੜੇ ਨਿਹੱਥੇ ਸੀਗੇ ਉਹਨਾਂ ਦੇ ਉੱਤੇ ਗੋਲੀ ਚਲਾਈ ਹੈ। ਜਿਹੜੀ ਉਹ ਗੱਡੀ ਤੋੜੀ ਆ, ਜੇ ਤੁਸੀਂ ਉਹ ਵੀਡੀਓ ਵੀ ਦੇਖੀ ਹੈ, ਉਹ ਗੱਡੀ ਬਾਅਦ ਦੇ ਵਿੱਚ ਕਿਸਾਨਾਂ ਨੇ ਤੋੜੀ ਆ।
ਜਦੋਂ ਉਹਨਾਂ ਦੇ ਆਗੂਆਂ ਨੂੰ ਬੋਨਟ ਦੇ ਉੱਤੇ ਬਿਠਾ ਕੇ ਇਹਨਾਂ ਨੇ ਗੱਡੀ ਭਜਾ ਲਈ ਸੀ। ਜੀ ਜਸਪ੍ਰੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਪਲੀਜ਼ ਇੱਕ ਬੇਨਤੀ ਹੈ ਵੀ ਲਗਭਗ 50% ਤਾਂ ਖਾਤੇ ਮੁਸਤਕੀ ਪਏ ਆ ਪੰਜਾਬ ਦੇ ਵਿੱਚ, ਤੇ ਜਿਹੜਾ ਗਵਰਨਮੈਂਟ ਨੇ ਆਨਲਾਈਨ ਵੀ ਕੀਤਾ ਹੋਇਆ ਉਹ ਵੈਬਸਾਈਟ ਨੂੰ ਉਹਦੇ ਤੇ ਉਹ ਬਿਲਕੁਲ ਥੱਲੇ ਮਾਰਕਾਂ ਲਾਉਂਦੇ ਵੀ ਇਹ ਡਾਕੂਮੈਂਟ ਦੀ ਲੀਗਲ ਵਰਤੋਂ ਨਹੀਂ ਕੀਤੀ ਜਾ ਸਕਦੀ। ਆਨਲਾਈਨ ਹੈ ਹੀ ਕੀ ਜੀ, ਤੇ ਕੀ ਇਹ ਜਿਹੜੇ NRI ਨੇ ਉਹਨਾਂ ਨੂੰ ਸਰਵਿਸ ਦੇਣ ਲਈ ਕੀ ਇਸ ਨੂੰ ਅਬੈਸੀਆਂ ਨਾਲ ਨਹੀਂ ਜੋੜਿਆ ਜਾ ਸਕਦਾ ਤਾਂ ਕਿ ਉਹ ਆਪਣੀ ਐਪਲੀਕੇਸ਼ਨ ਇੱਥੇ ਹੀ ਫਾਰਵਰਡ ਕਰ ਸਕਣ? ਥੈਂਕ ਯੂ। ਕਾਹਦੀ ਐਪਲੀਕੇਸ਼ਨ ਦੀ ਗੱਲ ਕੀਤੀ ਸੀ? ਵਿੱਚ ਪਏ ਜਿਹਨਾਂ ਲੋਕਾਂ ਦੇ ਉਹਨਾਂ ਨੂੰ ਆਪਣੇ ਖਾਤੇ ਅਲੱਗ ਕਰਾਉਣ ਲਈ, ਨੰਬਰ ਵੰਡ ਕਰਾਉਣ ਲਈ, ਤੇ ਕੀ ਉਹ ਗਵਰਨਮੈਂਟ ਇਦਾਂ ਦਾ ਕੁਝ ਨਹੀਂ ਕਰ ਸਕਦੀ ਵੀ ਉਹ ਇੱਥੇ ਬੈਠੇ ਹੀ ਹੈਲਪ ਲੈ ਸਕਣ? ਜੀ ਥੈਂਕ ਯੂ ਜੀ। ਦੇਖੋ ਇਹਦੇ ਬਾਰੇ ਦੇ ਵਿੱਚ ਮੈਂ ਇੰਨਾ ਕੁ ਤੁਹਾਨੂੰ ਕਹਿ ਸਕਦਾ ਜੀ ਕਿ ਜੇ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ, ਅੱਜ NRI ਮਹਿਕਮਾ ਹੈਗਾ ਪ੍ਰਗਟ ਸਿੰਘ ਹੋਰਾਂ ਦੇ ਕੋਲੇ, ਮੈਂ ਇਹ ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ। ਪਰ ਇਹ ਮਾਮਲਾ ਜਿਹੜਾ ਦੀ ਇਹ ਸੂਬੇ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ। ਜਦੋਂ ਤੁਸੀਂ ਐਮਬੈਸੀ ਦੀ ਗੱਲ ਕਰਦੇ ਹੋ, ਐਮਬੈਸੀਜ਼ ਦੇ ਨਾਲ ਜੋੜਨਾ, ਤੇ ਉਹ ਸੈਂਟਰ ਦਾ ਆ ਜਾਂਦਾ ਜੀ। ਕੀਤਾ ਜਾ ਜ਼ਰੂਰ ਜਿਹੜਾ ਸਕਦਾ ਵੀ ਜੇ ਤੁਹਾਡੇ ਕੋਲ ਨੰਬਰ ਹੈਗੇ ਆ, ਕਿਉਂਕਿ ਹੁਣ ਤਾਂ ਇਦਾਂ ਦੀ ਗੱਲ ਨਹੀਂ ਰਹੀ। ਮੰਨ ਲਓ ਇੱਕ ਫਰਦ ਹੈ, ਫਰਦ ਜੇ ਤੁਸੀਂ ਤੁਹਾਡੇ ਇੱਥੇ ਰਹਿੰਦੇ ਕਿਸੇ ਰਿਸ਼ਤੇਦਾਰ ਨੇ ਲੈ ਲਈ, ਉਹ ਫਰਦ ਦੀ ਫੋਟੋ ਖਿੱਚ ਕੇ ਤੁਹਾਨੂੰ ਭੇਜਤੀ, ਤੇ ਉਹਦੇ ਉੱਤੋਂ ਤੁਸੀਂ ਨੰਬਰ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਹੜੇ ਜਿਹੜੇ ਖੱਤੇ ਦੇ ਨੰਬਰ ਕਿੱਥੋਂ ਪਏ ਹੋਏ ਆ, ਉਸ ਹਿਸਾਬ ਦੇ ਨਾਲ ਨੰਬਰ ਇਹ ਲਿਖ ਕੇ ਜੇ ਉੱਥੇ ਐਪਲੀਕੇਸ਼ਨ ਪਾ ਦਿੱਤੀ ਜਾਵੇ ਕਿ ਜੀ ਆਹ ਨੰਬਰ ਵੰਡ ਸਾਡੀ ਇੱਥੇ ਕਰ ਦਿਓ, ਤੇ ਜਿਹੜੀ ਫੀ ਹੈਗੀ ਉਹ ਪੇ ਕਰ ਦਿੱਤੀ ਜਾਵੇ। ਜੇ ਹੋ ਜਾਂਦਾ ਤੇ ਬਹੁਤ ਜਿਹੜਾ ਉਹ ਸੌਖਾ ਹੋ ਸਕਦਾ। ਅਸਲ 'ਚ ਨਾ ਜੀ ਜਿਹੜਾ ਇਹ ਮਹਿਕਮਾ ਹੈ ਖੇਤੀ ਦੇ ਨਾਲ ਜੁੜਿਆ ਹੋਇਆ, ਜਿਵੇਂ ਮੈਂ ਕਿਹਾ ਇਹਦੇ ਵਿੱਚ ਇੰਨੇ ਭਾਰੇ ਲਫ਼ਜ਼ ਵਾੜੇ ਹੋਏ ਆ, ਇੰਨੀਆਂ ਇਹਦੇ ਵਿੱਚ ਕੰਪਲੀਕੇਸ਼ਨਸ ਨੇ ਕਿ ਜਿਹੜਾ ਇੱਕ ਪਟਵਾਰੀ ਆ ਤੁਹਾਨੂੰ ਉਹ ਪੱਲਾ ਨਹੀਂ ਫੜਾਉਂਦਾ ਜੀ। ਹਾਂ, ਇਹਦੇ ਵਿੱਚ ਕੁਝ ਚੇਂਜਸ ਇਹ ਜ਼ਰੂਰ ਆਈਆਂ ਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਪਟਵਾਰੀ ਲੱਗੇ ਆ ਉਹ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਜ਼ਰੂਰ ਸੋਚਦੇ ਆ। ਉਹ ਕਰਪਟ ਵੀ ਘੱਟ ਹੈ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ। ਘੱਟ ਨੇ, ਇਹ ਨਹੀਂ ਮੈਂ ਕਹਿੰਦਾ ਕਿ ਕਰਪਟ ਨਹੀਂ ਗੇ, ਘੱਟ ਨੇ ਉਹ ਕਰਪਟ ਦੂਜਿਆਂ ਦੇ ਮੁਕਾਬਲੇ, ਪੁਰਾਣਿਆਂ ਦੇ ਮੁਕਾਬਲੇ। ਜੇ ਆਨਲਾਈਨ ਹੋ ਸਕਦਾ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ, ਪਰ ਸਵਾਲ ਫਿਰ ਆ ਜਾਂਦਾ ਕਿ ਸੂਬੇ ਦੇ ਨਾਲ ਤੇ ਸੈਂਟਰ ਦੇ ਨਾਲ ਜੁੜਿਆ ਹੋਇਆ ਮਾਮਲਾ। ਅੱਜ ਹਾਲਾਤ ਇਹ ਨੇ ਕਿ ਕਿਸਾਨ ਦੇ ਹੱਕ ਦੇ ਵਿੱਚ ਕੁਝ ਹੈ ਨਹੀਂਗਾ, ਜਿਹੜੀ ਸਹੀ ਗੱਲ ਹੈ। ਜਿਹੜੀ ਕੋਈ ਗੱਲ ਕਿਸਾਨ ਦੇ ਹੱਕ ਦੇ ਵਿੱਚ ਜਾਂਦੀ ਹੋਵੇ ਸਰਕਾਰ ਉਹ ਕਰ ਦੂਗੀ, ਇਹਦੇ ਉੱਤੇ ਡਾਊਟ ਨੇ। ਪਰ ਇਹਨੂੰ ਗੱਲ ਨੂੰ ਇੱਕਦਮ ਇੱਥੇ ਛੱਡਿਆ ਵੀ ਨਹੀਂ ਜਾ ਸਕਦਾ ਜੀ। ਮੈਂ ਇਹ ਗੱਲ ਜਦੋਂ ਕਿਤੇ ਵੀ ਦਾ ਲੱਗਿਆ ਜਾਂ ਕਿਤੇ ਗੱਲ ਹੋਈ ਤੇ ਪ੍ਰਗਟ ਸਿੰਘ ਹੋਰਾਂ ਤੱਕ ਜ਼ਰੂਰ ਪਹੁੰਚਾਊਂਗਾ ਕਿ ਜੇ ਇਸ ਤਰ੍ਹਾਂ ਦਾ ਕੁਝ ਹੋ ਸਕੇ ਤਾਂ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।